ਅਕਾਲ ਤਖਤ ਬਚਾਓ, ਬਾਦਲਾਂ ਨੂੰ ਭਜਾਓ, ਅਕਾਲ ਤਖਤ ਬਚਾਓ, ਬਾਦਲਾਂ ਨੂੰ ਭਜਾਓ, ਸ਼੍ਰੋਮਣੀ ਕਮੇਟੀ ਬਚਾਓ, ਬਾਦਲਾਂ ਨੂੰ ਭਜਾਓ, ਸ਼੍ਰੋਮਣੀ ਕਮੇਟੀ ਬਚਾਓ, ਬਾਦਲਾਂ ਨੂੰ ਭਜਾਓ, ਸ਼੍ਰੋਮਣੀ ਕਮੇਟੀ ਬਚਾਓ, ਬਾਦਲਾਂ ਨੂੰ ਭਜਾਓ, ਅਕਾਲ ਤਖਤ ਸਾਹਿਬ ਬਚਾਓ, ਬਾਦਲਾਂ ਨੂੰ ਭਜਾਓ, ਸ਼੍ਰੋਮਣੀ ਕਮੇਟੀ ਬਚਾਓ, ਬਾਦਲਾਂ ਨੂੰ ਭਜਾਓ, ਬਾਦਲਾਂ ਦਾ ਚੈਨਲ ਪੀਟੀਸੀ ਭਜਾਓ, ਬੰਦ ਕਰੋ, ਬੰਦ ਕਰੋ, ਬਾਦਲਾਂ ਦਾ ਚੈਨਲ ਪੀਟੀਸੀ ਭਜਾਓ, ਗੋਲਕ ਬਚਾਓ, ਬਾਦਲਾਂ ਦਾ ਚੈਨਲ ਪੀਟੀਸੀ ਭਜਾਓ, ਗੋਲਕ ਬਚਾਓ, ਬਾਦਲਾਂ ਦਾ ਚੈਨਲ ਅੰਮ੍ਰਿਤਸਰ ਤੋਂ ਪੀਟੀਸੀ ਭਜਾਓ। ਗੋਲਕ ਨੂੰ ਬਚਾਓ। ਬੇਈਮਾਨਾਂ ਦਾ ਰਾਜ ਬਦਲ ਦਿਓ, ਤਖਤ ਬਦਲ ਦਿਓ, ਤਾਜ ਬਦਲ ਦਿਓ, ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਤਖਤ ਬਦਲ ਦਿਓ, ਤਾਜ ਬਦਲ ਦਿਓ, ਅਕਾਲ ਤਖਤ ਬਚਾਓ, ਅਕਾਲ ਤਖਤ ਬਚਾਓ। TV84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਆ। ਜੇ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਵੱਡੇ ਸੰਗੀਨ ਦੇ ਦੋਸ਼ ਪੰਥਕ ਧਿਰਾਂ ਦੇ ਵੱਲੋਂ ਲਗਾਏ ਜਾਂਦੇ ਨੇ ਕਿ ਜਿਸ ਹਿਸਾਬ ਦੇ ਨਾਲ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਔਰ ਇਹ ਇਸ ਹਿਸਾਬ ਦੇ ਨਾਲ ਨਿਯੁਕਤੀ ਨਹੀਂ ਹੋਣੀ ਚਾਹੀਦੀ ਤੇ ਜਿਸ ਹਿਸਾਬ ਦੇ ਨਾਲ ਲਾਂਭੇ ਕੀਤਾ ਜਾਂਦਾ ਹੈ ਉਹ ਉਸ ਹਿਸਾਬ ਦੇ ਨਾਲ ਲਾਂਭੇ ਨਹੀਂ ਕੀਤਾ ਜਾਣਾ ਚਾਹੀਦਾ। ਇਸੇ ਨੂੰ ਲੈ ਕੇ ਵੱਖ-ਵੱਖ ਜਿਹੜੇ ਅਕਾਲੀ ਦਲ ਦੇ ਨਾਲ ਸੰਬੰਧਿਤ ਅਹੁਦੇਦਾਰ ਸਾਹਿਬਾਨ ਸੀ ਉਹਨਾਂ ਦੇ ਵੱਲੋਂ ਅਸਤੀਫਿਆਂ ਦੀ ਝੜੀ ਲਗਾਈ ਗਈ ਤੇ ਉਸ ਤੋਂ ਬਾਅਦ ਵੱਖ-ਵੱਖ ਇਲਾਕਿਆਂ ਦੇ ਵਿੱਚ ਪੰਥਕ ਸਭਾਵਾਂ ਦੇ ਵਿੱਚ ਰੋਸ ਪ੍ਰਦਰਸ਼ਨ ਹੁੰਦਾ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਖਮਾਣੋਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਹਿਸਾਬ ਦੇ ਨਾਲ ਰੋਸ ਪ੍ਰਦਰਸ਼ਨ ਹੁੰਦਾ ਨਜ਼ਰ ਆ ਰਿਹਾ ਹੈ। ਇਹ ਸਲੋਗਨ ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗੇ। ਸਲੋਗਨਾਂ ਦੇ ਵਿੱਚ ਲਿਖਿਆ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਨਾਲ ਹੀ ਇਹ ਵੀ ਸਲੋਗਨ ਲਿਖੇ ਹੋਏ ਨੇ ਕਿ ਜਥੇਦਾਰਾਂ ਦੀ ਜਿਹੜੀ ਨਿਯੁਕਤੀ ਹੈ ਆਪਣੇ ਹਿਸਾਬ ਦੇ ਨਾਲ ਕਰਦੇ ਨਹੀਂ ਤੇ ਆਪਣੇ ਹਿਸਾਬ ਦੇ ਨਾਲ ਹੀ ਜਥੇਦਾਰਾਂ ਨੂੰ ਲਾਂਭੇ ਕਰ ਦੇਣਾ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲੀਆ ਚਿੰਨ੍ਹ ਨੇ। ਇਹ ਤਸਵੀਰਾਂ ਖਮਾਣੋਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਤਮਾਮ ਸਾਰੀਆਂ ਉਹ ਜਥੇਬੰਦੀਆਂ ਚਾਹੇ ਉਹ ਪੰਥਕ ਧਿਰਾਂ ਦੇ ਕਾਰਕੁਨ ਹੋਣ ਜਾਂ ਫਿਰ ਕਿਸਾਨ ਜਥੇਬੰਦੀਆਂ ਹੋਣ ਜਾਂ ਆਮ ਨਾਨਕ ਨਾਮ ਲੇਵਾ ਸਿੱਖ ਸੰਗਤ ਹੋਵੇ ਜਿਨ੍ਹਾਂ ਨੂੰ ਖਾਸ ਤੌਰ ਤੇ ਕਿਸੇ ਵੀ ਅਜਿਹੀ ਧਿਰ ਦੇ ਨਾਲ ਨਹੀਂ ਹੁੰਦਾ ਪਰ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਮੇਂ-ਸਮੇਂ ਤੇ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਹਿਸਾਬ ਦੇ ਨਾਲ ਰੋਸ ਪ੍ਰਦਰਸ਼ਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਇਕੱਲੀ ਖਮਾਣੋਂ ਦੀ ਤਸਵੀਰ ਨਹੀਂ ਸਗੋਂ ਬਹੁਤ ਸਾਰੇ ਹੋਰ ਵੀ ਇਲਾਕਿਆਂ ਦੀਆਂ ਤਸਵੀਰਾਂ ਨਜ਼ਰ ਆਈਆਂ ਨੇ ਜਿਨ੍ਹਾਂ ਦੇ ਵਿੱਚ ਅਕਾਲੀ ਦਲ ਦਾ ਇਹ ਵਿਰੋਧ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿਮ ਫੈਸਲਿਆਂ ਦੀ ਵਿਰੋਧਤਾ ਕਰਦਿਆਂ ਹੋਇਆਂ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਤੇ ਜਥੇਦਾਰ ਸਾਹਿਬਾਨ ਦੀ ਜਿਹੜੀ ਬਰਖਾਸਤਗੀ ਨੂੰ ਲੈ ਕੇ ਵੱਡੇ ਜਿਹੜੇ ਪ੍ਰਦਰਸ਼ਨ ਨੇ ਉਹ ਸੰਗਤ ਦੇ ਵੱਲੋਂ ਸਮੇਂ-ਸਮੇਂ ਤੇ ਕੀਤੇ ਜਾਂਦੇ ਨੇ। तमाम ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਖਾਸ ਤੌਰ ਤੇ ਜਿਹੜੀਆਂ ਇੱਥੇ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਨ ਦਾ ਯਤਨ ਕਰਾਂਗੇ ਕਿ ਆਖਰ ਇਹ ਰੋਸ ਪ੍ਰਦਰਸ਼ਨ ਕਰਨ ਦੀ ਨੌਬਤ ਕਿਉਂ ਆਈ ਕਿਉਂਕਿ ਸਰਕਾਰਾਂ ਦੇ ਖਿਲਾਫ ਪ੍ਰਦਰਸ਼ਨ ਹੁੰਦੇ ਨੇ ਆਮ ਕਰਕੇ ਉਹਨਾਂ ਧਿਰਾਂ ਦੇ ਖਿਲਾਫ ਪ੍ਰਦਰਸ਼ਨ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਹਿਟਲਰ ਸ਼ਾਹੀ ਵਰਤੀ ਜਾਂਦੀ ਹੈ ਪਰ ਅੱਜ ਜਿਹੜਾ ਪੰਥਕ ਜਥੇਬੰਦੀਆਂ ਦੇ ਵੱਲੋਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਬਹਾਲ ਕਰਵਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦਾ ਵਿਰੋਧ ਕਰਦਿਆਂ ਹੋਇਆਂ SGPC ਦੇ ਡਿਸੀਜਨਾਂ ਦਾ ਵਿਰੋਧ ਕਰਦਿਆਂ ਹੋਇਆਂ ਤੇ ਅਕਾਲੀ ਦਲ ਦੇ ਨਾਲ ਤਮਾਮ ਸਾਰੀਆਂ ਜਿਹੜੀਆਂ ਜੁੜੀਆਂ ਹੋਈਆਂ ਧਿਰਾਂ ਨੇ ਉਹਨਾਂ ਦਾ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇੱਥੇ ਜਿਹੜੀਆਂ ਤਮਾਮ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ। ਭਾਈ ਸਾਹਿਬ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿ ਰੋਸ ਪ੍ਰਦਰਸ਼ਨ ਕਰਨ ਦੀ ਨੌਬਤ ਕਿਉਂ ਆਈ ਹੈ? ਇਹ ਦੇਖੋ ਜੀ ਬਾਦਲ ਪਰਿਵਾਰ ਇੱਕ ਪਰਿਵਾਰ ਅਕਾਲ ਤਖਤ ਸਾਹਿਬ ਨੂੰ ਦੇ ਜਥੇਦਾਰਾਂ ਨੂੰ ਔਰ ਪੂਰੇ ਪ੍ਰਬੰਧ ਨੂੰ ਕਠਪੁਤਲੀਆਂ ਦੀ ਤਰ੍ਹਾਂ ਚਲਾ ਰਿਹਾ ਹੈ ਜਿਹੜਾ ਕਿ ਪੂਰੇ ਜ਼ੋਰ ਨਾਲ ਅਸੀਂ ਵਿਰੋਧ ਕਰਦੇ ਹਾਂ। ਪੰਥਕ ਅਕਾਲੀ ਲਹਿਰ ਵੱਲੋਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਔਰ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਔਰ ਸਾਡੀਆਂ ਨਿਹੰਗ ਸਿੰਘ ਸੰਪਰਦਾਵਾਂ ਦੇ ਵੱਲੋਂ ਅਸੀਂ ਸਾਰੇ ਰਲ ਕੇ ਇਹ ਜਿਹੜਾ ਅੱਜ ਦਾ ਰੋਸ ਮਾਰਚ ਹੈ ਉਹ ਅਸੀਂ ਕਰ ਰਹੇ ਹਾਂ। ਇਸ ਕਰਕੇ ਵੀ ਬਾਦਲ ਪਰਿਵਾਰ ਆਪਣੇ ਇੱਕ ਪਰਿਵਾਰ ਸਾਰੀ ਸਿੱਖ ਕੌਮ ਨੂੰ ਖੁਆਰ ਕਰ ਰਿਹਾ ਹੈ। ਇਸ ਕਰਕੇ ਅਸੀਂ ਇਹ ਜਿਹੜਾ ਅੱਜ ਦਾ ਸਾਡਾ ਰੋਸ ਮਾਰਚ ਹੈ ਉਹ ਜਾਪਦਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਏ ਹੋਏ ਫੈਸਲਿਆਂ ਦਾ ਵਿਰੋਧ ਕਰਨਾ ਪੈ ਰਿਹਾ। ਬਿਲਕੁਲ ਜੀ ਦੇਖੋ ਇਹ ਸ਼੍ਰੋਮਣੀ ਕਮੇਟੀ ਦੇ ਫੈਸਲੇ ਨਹੀਂ ਮੈਂ ਕਹਿ ਸਕਦਾ
ਇਹ ਤਾਨਾਸ਼ਾਹ ਬਾਦਲ ਪਰਿਵਾਰ ਦੇ ਫੈਸਲੇ ਨੇ ਜਿਹੜੇ ਲਏ ਹੋਏ ਨੇ। ਇਹ ਉਸ ਪਰਿਵਾਰ ਨੇ ਬੇੜਾ ਗਰਕ ਕਰਤਾ ਸਿੱਖ ਕੌਮ ਦਾ। ਨਾ ਤਾਂ 6ਵੇਂ ਪਾਤਸ਼ਾਹ ਦਾ ਸਿਧਾਂਤ ਛੱਡਿਆ, ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਹੈ ਸਿੱਖਾਂ ਲਈ ਇਲਾਹੀ ਫਰਮਾਨ ਹੁੰਦਾ ਸੀ, ਅੱਜ ਉਹ ਫਰਮਾਨ ਆ ਜਿਹੜਾ ਇੱਕ ਬਾਦਲ ਪਰਿਵਾਰ ਨੇ ਚਾਹੇ ਰਾਮ ਰਹੀਮ ਨੂੰ ਮਾਫੀ ਦਵਾਈ ਹੈ, ਉਹ ਵੀ ਚੰਡੀਗੜ੍ਹ 2 ਜਥੇਦਾਰਾਂ ਨੂੰ ਬਿਠਾਲ ਕੇ ਦਵਾਈ ਹੈ। ਇਹ ਜਿਹੜਾ ਧੱਕਾ ਕਰਦੇ ਨੇ ਉਸ ਧੱਕੇ ਦੇ ਖਿਲਾਫ ਸਿਧਾਂਤ ਤੋੜਦੇ ਨੇ ਗੁਰੂ ਸਾਹਿਬ ਦਾ, ਉਸ ਦੇ ਖਿਲਾਫ ਇਹ ਰੋਸ ਪ੍ਰਦਰਸ਼ਨ ਅੱਜ ਸਾਡਾ ਕਿਸਾਨ ਜਥੇਬੰਦੀਆਂ ਵੱਲੋਂ, ਨਿਹੰਗ ਸਿੰਘ ਜਥੇਬੰਦੀਆਂ ਵੱਲੋਂ, ਸੰਤ ਸਮਾਜ ਵੱਲੋਂ, ਇਲਾਕੇ ਦੇ ਮੋਹਤਬਰ ਸੱਜਣਾ ਵੱਲੋਂ ਅਤੇ ਪੰਥਕ ਅਕਾਲੀ ਲਹਿਰ ਵੱਲੋਂ, ਰਾਜਨੀਤਿਕ ਟੋਟਲ ਪਾਰਟੀਆਂ ਵੱਲੋਂ, ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਜਿੰਨੀਆਂ ਵੀ ਪਾਰਟੀਆਂ ਨੇ ਉਹ ਜਿਹੜੀਆਂ ਗੁਰੂ ਨਾਨਕ ਨਾਮ ਲੇਵਾ ਨੇ ਇਸ ਗੱਲ ਤੇ ਅਕੀਦਾ ਰੱਖਦੀਆਂ ਸਿੱਖ ਪੰਥ ਦੇ ਵਿੱਚ, ਔਰ ਜਿਹੜੇ ਅਕਾਲ ਤਖਤ ਸਾਹਿਬ ਦੇ ਅਕੀਦਾ ਰੱਖਦੇ ਨੇ, ਉਹ ਸਾਰੀਆਂ ਹੀ ਅੱਜ ਰਲ ਕੇ ਇਸ ਗੱਲ ਦਾ ਵਿਰੋਧ ਕਰ ਰਹੀਆਂ ਵੀ ਜੋ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਇਸ ਇਕੱਲਾ ਪਰਿਵਾਰ ਧੱਬਾ ਲੱਗਿਆ ਹੋਇਆ, ਇਸ ਪਰਿਵਾਰ ਨੂੰ ਇਸ ਅਕਾਲ ਤਖਤ ਸਾਹਿਬ ਦੀ ਜਿਹੜੀ ਇੱਕ ਤਾਨਾਸ਼ਾਹੀ ਹੁਕਮ ਇਹ ਤੇ ਲਾਉਣਾ ਚਾਹੀਦਾ। ਇਹ ਹੈ ਸਰ। ਇਕੱਲੇ ਜਥੇਦਾਰਾਂ ਦੇ ਲਾਉਣ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਹੈ ਤੁਹਾਡਾ, ਜਾਂ ਹੋਰ ਵੀ ਕੁਝ ਡਿਮਾਂਡਸ ਹੈਗੀਆਂ ਨੇ? ਬਿਲਕੁਲ ਜੀ, ਜੋ ਸਿਧਾਂਤਕ ਹੈ, ਦੇਖੋ 14 ਸਾਲ ਹੋ ਗਏ ਇਲੈਕਸ਼ਨ ਹੋਏ ਨੂੰ, 14 ਸਾਲ ਦੇ ਵਿੱਚ ਜਿਹੜਾ ਇਲੈਕਸ਼ਨ ਹੈ ਉਹ ਨਹੀਂ ਹੋ ਸਕਿਆ, ਤੇ ਬਾਕੀ ਇਲੈਕਸ਼ਨ 5 ਸਾਲ 'ਚ ਹੁੰਦੇ ਨੇ, ਤੇ ਉਹ ਜੇ ਕੋਈ ਚੰਗਾ ਮਾੜਾ ਸਾਹਮਣੇ ਆ ਜਾਊਗਾ ਉਹ ਇਲੈਕਸ਼ਨ ਹੋਣੇ ਚਾਹੀਦੇ ਨੇ ਜਿਹੜੇ ਨਹੀਂ ਹੋ ਰਹੇ। ਸੋ ਇਹ ਸਾਡੀ ਵੱਡੀ ਮੰਗ ਹੈ ਵੀ ਜਿਹੜੀਆਂ ਚੋਣਾਂ ਨੇ ਉਹ ਹੋਣੀਆਂ ਚਾਹੀਦੀਆਂ, ਔਰ ਜਿਹੜੀ ਵੋਟ ਹੈ ਉਹ ਬੜੇ ਸੁਚੱਜੇ ਢੰਗ ਨਾਲ ਹੋਣੀ ਚਾਹੀਦੀ ਹੈ, ਕਿਉਂਕਿ ਸਰਕਾਰ ਨੇ ਵੀ ਇਹ ਡਰਾਮਾ ਬਣਾ ਰੱਖਿਆ ਇੱਕ ਪਟਵਾਰੀਆਂ ਦੀ ਸਰਲ ਜੀ ਡਿਊਟੀ ਲਾ ਕੇ, ਤੇ ਉਹ ਇਹ ਚੀਜ਼ਾਂ ਬਹੁਤ ਔਖੇ ਗੱਲਾਂ ਉਹਦੇ ਵਿੱਚ, ਜਿਵੇਂ 18 ਸਾਲ ਉਮਰ ਨਹੀਂ 21 ਸਾਲ ਹੈ, ਤੇ ਇੱਕ ਜਿਹੜਾ ਕਾਲਮ ਪਾਇਆ SC ਕਾਲਮ, ਉਸ ਕਾਲਮ ਤੇ ਸਾਨੂੰ ਪੂਰਾ ਖੇਦ ਹੈ, ਗੁੱਸਾ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਸੰਚਾਰ ਕਰਿਆ ਖਾਲਸਾ ਇੱਕ ਕਿਹਾ, ਫਿਰ ਇਹ SC ਕਾਲਮ ਕਿਉਂ ਆ ਗਿਆ? ਜਿਹੜੀ ਭਾਰਤੀ ਸੰਵਿਧਾਨ ਦੇ ਤਹਿਤ ਵੋਟ ਬਣਦੀ ਹੈ ਉਹਦੇ 'ਚ ਤਾਂ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ, ਉਹਦੇ 'ਚ ਉਮਰ 18 ਸਾਲ ਹੈ, ਉਹਦੇ 'ਚ ਕੋਈ SC ਨਹੀਂ ਕਿਹਾ ਜਾਂਦਾ। ਸੋ ਇਹ ਸਾਨੂੰ ਦੁੱਖ ਨੇ ਜਿਹੜੇ ਸਾਹਮਣੇ ਆ ਰਹੇ ਨੇ। ਅਸੀਂ ਬਿਲਕੁਲ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਦੂਰ ਕਰੋ, ਨਹੀਂ ਤਾਂ ਜਿਹੜਾ ਆਉਣ ਵਾਲਾ ਟਾਈਮ ਹੈ ਇਹ ਪੰਜਾਬ ਦਾ ਮਾਹੌਲ ਖਰਾਬ ਹੋਊਗਾ। ਮੇਰਾ ਅੰਤਲਾ ਸਵਾਲ ਹੈ ਤੁਹਾਨੂੰ ਕਿ ਜਥੇਦਾਰ ਸਾਹਿਬਾਨ, ਜਦੋਂ ਗੱਲ ਚੱਲਦੀ ਹੈ ਜਥੇਦਾਰ ਦੀ, ਅਕਾਲੀ ਬਾਬਾ ਫੂਲਾ ਸਿੰਘ ਦਾ ਜ਼ਿਕਰ ਕੀਤਾ ਜਾਂਦਾ ਹੈ, ਤਾਂ ਹਾਲ ਦੇ ਵਿੱਚ ਜਿਹੜਾ ਨਵੇਂ ਜਥੇਦਾਰ ਲਾਏ ਗਏ ਨੇ ਕੁਲਦੀਪ ਸਿੰਘ ਗੜਗੱਜ, ਉਹਨਾਂ ਨੂੰ ਲੈ ਕੇ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਆਉਂਦਾ, ਕਹਿੰਦੇ ਜਥੇਦਾਰ ਇਸ ਤਰ੍ਹਾਂ ਲਾਇਆ ਗਿਆ ਚੋਰੀ ਛੁਪੇ, ਜਿਵੇਂ ਮੰਡੀ ਬੋਰਡ ਦਾ ਚੇਅਰਮੈਨ ਲਾਇਆ ਹੋਵੇ। ਦੇਖੋ ਜੀ, ਮੰਡੀ ਬੋਰਡ ਦਾ ਚੇਅਰਮੈਨ ਦੀ ਵੀ ਕੋਈ ਰਿਸਪੈਕਟ ਹੁੰਦੀ ਹੈ, ਉਹਨੂੰ ਵੀ ਬਿਠਾਉਣ ਵਾਲੇ 10 ਬੰਦੇ 50 ਜਾਂਦੇ ਨੇ, ਤੇ ਜਿੱਥੇ ਮਹਾਰਾਜ ਦਾ ਸਰੂਪ ਨਹੀਂ ਹੈ, ਜਿੱਥੇ ਸ਼ਸਤਰ ਨਹੀਂ, ਜਿਨ੍ਹਾਂ ਨੂੰ ਸ਼ਸਤਰਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨਮਨ ਕੀਤਾ, ਉਹ ਸ਼ਸਤਰ ਨਹੀਂ ਹੈਗੇ, ਤੇ ਉਹਨੂੰ ਉੱਥੇ ਉਹਦੇ ਤਾਜ ਮਤਲਬ ਇੱਕ ਪਗੜੀ ਦੇ ਕੇ, ਉਹ ਬਿਲਕੁਲ ਉਹਨਾਂ ਦਾ ਬਿਆਨ ਹੈ, ਠੀਕ ਹੈ ਵੀ ਉਹਦੀ ਵੀ ਰਿਸਪੈਕਟ ਹੁੰਦੀ ਹੈ, ਪਰ ਇੱਥੇ ਇਹ ਜਿਹੜੇ ਜਥੇਦਾਰ ਲਾਏ ਨੇ ਉਹਨਾਂ ਨੂੰ ਵੀ ਚਾਹੀਦਾ ਸੀ ਵੀ ਇੱਕਣ ਚੋਰੀ ਤੋਂ ਇਹ ਤਾਜਪੋਸ਼ੀ ਜਾਂ ਗੱਦੀ ਤੇ ਬੈਠਣਾ ਇਹ ਰੌਂਗ ਹੈ, ਉਹਨਾਂ ਦੀ ਜ਼ਮੀਰ ਨੂੰ ਕੰਮ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕਿਵੇਂ ਦੇਖਦੇ ਹੋ ਇਹਨਾਂ ਫੈਸਲਿਆਂ ਨੂੰ? ਕੀ ਬੰਦ ਹੋਣਾ ਚਾਹੀਦਾ ਜੀ ਉਹਨਾਂ ਦਾ? PTC ਚੈਨਲ ਉਹਨਾਂ ਨੇ ਪੱਕਾ ਕਰ ਰੱਖਿਆ, ਬਿਲਕੁਲ ਬੰਦ ਹੋਣਾ ਚਾਹੀਦਾ ਉਹਨਾਂ ਦਾ। ਉਹ ਆਪਣਾ ਖਜ਼ਾਨਾ ਭਰਨ ਵਾਸਤੇ PTC ਚੈਨਲ ਕਿਉਂ ਚੱਲਦਾ ਹੈ? ਕਿਉਂ ਇਹਨਾਂ ਦੇ ਧੱਕੇ ਦੇ ਨਾਲ ਇਹ ਚਲਾਈ ਜਾਂਦੇ ਨੇ, ਕਿਉਂ ਚਲਾਉਣ ਇਹ PTC ਚੈਨਲ? ਇਹਨਾਂ ਦਾ ਬੰਦ ਹੋਣਾ, ਬਿਲਕੁਲ ਬੰਦ ਹੋਣਾ ਚਾਹੀਦਾ। ਜਿਹੜਾ ਇਹਨਾਂ ਨੇ ਫੈਸਲਾ ਲਿਆ ਨਵੇਂ ਜਥੇਦਾਰਾਂ ਦਾ, ਤਾਂ ਇਹਨੂੰ ਲੈ ਕੇ ਸਹਿਮਤ? ਬਿਲਕੁਲ ਗਲਤ, ਕੋਈ ਸਹਿਮਤ ਨਹੀਂ ਇਹਨਾਂ ਨਾਲ, ਬਿਲਕੁਲ ਵੀ ਕੋਈ ਸਹਿਮਤ ਨਹੀਂ। ਕਿਸਾਨ ਜਥੇਬੰਦੀਆਂ ਨਹੀਂ ਚਾਹੁੰਦੀਆਂ ਕਿ ਇਹੋ ਜਿਹਾ ਇੱਕ ਮਾਹੌਲ ਪੈਦਾ ਕਰ ਦਿੱਤਾ ਜਾਵੇ, ਇਹਨੂੰ ਲੋਕ ਸਮਝ ਨਾ ਸਕਣ, ਇਹੋ ਜਿਹਾ ਮਾਹੌਲ ਪੈਦਾ ਕਰ ਸਮਝ ਸਕਣ ਕੋਈ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਅਸੀਂ ਤਾਂ ਬਿਲਕੁਲ ਵਿਰੋਧ ਕਰਾਂਗੇ, ਡਟ ਕੇ ਕਰਾਂਗੇ, ਜਿਵੇਂ ਅਸੀਂ ਬਾਰਡਰ ਤੇ ਕਰਦੇ ਹਾਂ ਅਸੀਂ ਇੱਥੇ ਵੀ ਕਰਾਂਗੇ, ਨਾਲ ਖੜੇ ਹਾਂ, ਕੌਮ ਦੇ ਨਾਲ ਖੜੇ ਹਾਂ ਅਸੀਂ। ਲੋਕ ਕਹਿੰਦੇ ਜਥੇਦਾਰ ਤੇ ਕੌਮ ਚੁਣਦੀ ਹੁੰਦੀ ਆ, ਪਰ ਇੱਥੇ ਜਿਹੜੇ ਜਥੇਦਾਰ ਚੁਣੇ ਗਏ ਉਹ ਤੇ ਕੋਟਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਜਥੇਦਾਰ ਚੁਣ ਲਿਆ ਗਿਆ। ਇਹ ਆਪਣੀਆਂ ਮਰਜ਼ੀਆਂ ਅੱਜ ਤੱਕ ਕਰਦੇ ਨੇ, ਨਕਸਲਾਈਟ ਮੂਵਮੈਂਟ ਤੋਂ ਲੈ ਕੇ ਕਰਦਾ ਹੈ। ਇਹਨਾਂ ਨੂੰ ਜਵਾਨੀ ਨੂੰ ਮਰਾਉਣ ਦੇ ਢੰਗ ਆਏ ਹੋਏ ਨੇ, ਨੌਜਵਾਨੀ ਮੂਹਰੇ ਆਉਣ ਨਹੀਂ ਦੇਣੀ ਇਹਨਾਂ ਨੇ। ਪ੍ਰਤਾਪ ਸਿੰਘ ਕੈਰੋਂ ਵਰਗੇ ਕਤਲ ਕਰਾ ਸਕਦੇ ਨੇ, ਇਹ ਸ਼ਾਸਤਰੀ ਵਰਗਿਆਂ ਨੂੰ ਰਾਹ ਚੋਂ ਹਟਾ ਸਕਦੇ ਨੇ। ਇਹ ਉਹ ਲੋਕ ਨੇ, ਇਹ ਸਾਨੂੰ ਕਦੋਂ ਜੀਣ ਚੰਗਾ ਸਮਝਣਗੇ, ਕਦੋਂ ਸਾਨੂੰ ਜੀਣ ਦੇਣਗੇ। ਹੁਣ ਦਿੱਲੀ ਜਿਹੜੀ ਰਿਹਾਈ ਦਾ ਮਸਲਾ ਚੱਲਦਾ ਕਿ ਇਹਨਾਂ ਨੂੰ ਨਹੀਂ ਪਤਾ ਕੈਦੀਆਂ ਦਾ, ਇਹਨਾਂ ਦਾ ਕਿਹਾ ਹੋਇਆ ਜਾ ਕੇ ਸੈਂਟਰ ਨੂੰ ਕਿ ਇਹ ਬੰਦੀ ਸਿੰਘ ਨਹੀਂ ਛੱਡਣੇ। ਮਨਮੋਹਨ ਸਿੰਘ ਦੇ ਟਾਈਮ ਦੀ ਗੱਲ ਚੱਲਦੀ ਹੈ,
ਮਨਮੋਹਨ ਸਿੰਘ ਕਹਿੰਦਾ ਪਹਿਲਾਂ ਬਾਦਲ ਪਰਿਵਾਰ ਨੂੰ ਪੁੱਛਿਆ ਆਓ ਮੇਰੇ ਵੱਲੋਂ ਹੁਣੇ ਲੈ ਜਾਓ। ਇਹਨਾਂ ਦਾ ਕਿਹਾ ਹੋਇਆ ਬਈ ਬੰਦੀ ਸਿੰਘ ਬਿਲਕੁਲ ਨਹੀਂ ਛੱਡਣੇ। ਉਹ ਕਿਉਂ ਨਹੀਂ ਛੱਡ ਸਕੇ? ਉਹਨਾਂ ਦੀ ਕੀ ਤਾਕਤ ਹੈ? ਆ ਜਿਹੜੇ ਹਵਾਰੇ ਉਹਨੀ ਨੇ ਇਹਨਾਂ ਇੰਨੀ ਸਜ਼ਾ ਭੁਗਤਦੀ। ਕਿਹੜਾ ਕਾਨੂੰਨ ਕਹਿੰਦਾ? ਸਭ ਇਹਨਾਂ ਨੇ ਕਰਵਾਏ ਹੋਏ ਨੇ, ਕਹਿ ਕੇ ਕਰਵਾਏ ਹੋਏ ਨੇ। ਬੇਈਮਾਨ ਬੈਠੇ ਸਾਡੇ ਜਿਹੜੇ ਇਹਨੇ ਸਾਡੇ ਘਾਣ ਕਰਾਤਾ ਸਾਡੀ ਸਿੱਖੀ ਦਾ। ਅਕਾਲੀ ਦਲ ਦੇ ਲੀਡਰ ਕਹਿੰਦੇ ਕੀ ਹੋਇਆ ਜੀ ਹੁਣ ਜਥੇਦਾਰ ਲਾਤਾ, ਹੁਣ ਤੇ ਕੌਮ ਨੂੰ ਚਾਹੀਦਾ ਪ੍ਰਵਾਨ ਕਰ ਲਓ ਉਹਨੂੰ। ਕਿਵੇਂ ਕਰ ਲਈਏ ਪ੍ਰਵਾਨ? ਤੁਹਾਡੇ ਘਰ ਦੀ ਗੱਲ ਕਿਵੇਂ ਪ੍ਰਵਾਨ ਕਰ ਦਿਆ? ਲੋਕਾਂ ਨੂੰ ਪ੍ਰਵਾਨ ਨਹੀਂ, ਪੂਰੇ ਸਿੱਖ ਕੌਮ ਨੂੰ ਪ੍ਰਵਾਨ ਨਹੀਂ। ਪੂਰੇ ਸਾਡੀਆਂ ਜਥੇਬੰਦੀਆਂ ਜੋ ਸਾਡੇ ਚਾਹੇ ਭਾਵੇਂ ਸਾਡੇ ਕਾਂਗਰਸੀ ਨੇ ਭਾਵੇਂ ਸਾਡੇ ਕੋਈ ਵੀ ਜਾਂ ਉਹਨਾਂ ਨੂੰ ਪ੍ਰਵਾਨ ਨਹੀਂ। ਤੁਹਾਨੂੰ ਕਿਵੇਂ ਪ੍ਰਵਾਨ ਕਰ ਲਈਏ? ਅਸੀਂ ਬਿਲਕੁਲ ਨਹੀਂ ਹੋਣਾ, ਬਿਲਕੁਲ ਨਹੀਂ ਪ੍ਰਵਾਨ ਕਰਦੇ, ਐਂ ਨਹੀਂ ਕਰਦੇ। ਇਹ ਵਿਰੋਧ ਕਦੋਂ ਤੱਕ ਰਹੂਗਾ? ਇਹ ਵਿਰੋਧ ਜਦ ਤੱਕ ਇਹ ਬਦਲਦੇ ਨਹੀਂ, ਜਦ ਤੱਕ ਸਾਡੀ ਲੋਕਾਂ ਦੀ ਗੱਲ ਨਹੀਂ ਉੱਥੇ ਤੱਕ ਮੰਨਦੇ, ਜਦ ਤੱਕ ਵਿਰੋਧ ਚਾਲੂ ਰਹੂਗਾ। ਪਿੱਛੇ ਨਹੀਂ ਹਟਣੇ ਵਾਲੇ ਅਸੀਂ, ਬਿਲਕੁਲ ਨਹੀਂ। ਅਸੀਂ ਬਾਰਡਰਾਂ ਤੋਂ ਨਹੀਂ ਡਰਦੇ, ਅਸੀਂ ਲੜਾਈ ਤੋਂ ਨਹੀਂ ਡਰਦੇ। ਅਸੀਂ ਕੋਈ ਚਾਹੇ ਫੌਜੀ ਲੜਾਈ ਹੈ ਚਾਹੇ ਬਾਰਡਰ ਕਿਸਾਨੀ ਲੜਾਈ ਹੈ, ਅਸੀਂ ਉੱਥੋਂ ਨਹੀਂ ਡਰਦੇ। ਆਹ ਤਾਂ ਗੱਲ ਸਾਡੇ ਘਰ ਦੀ ਹੈ। ਤੁਹਾਡੀ ਨਜ਼ਰ ਤੋਂ ਅਸਲ ਦੇ ਵਿੱਚ ਜਿਹੜਾ ਕੌਮ ਦਾ ਜਥੇਦਾਰ ਨਿਯੁਕਤ ਕੀਤਾ ਜਾਣਾ ਚਾਹੀਦਾ, ਕਿਵੇਂ ਦਾ ਮੰਨਦੇ ਹੋ ਕਿ ਜਥੇਦਾਰ ਕਿੱਦਾਂ ਦਾ ਹੋਣਾ ਚਾਹੀਦਾ? ਜਥੇਦਾਰ ਦੀ ਨਿਗਾਹ ਦੇ ਵਿੱਚ ਸਭ ਲੋਕ ਇੱਕ ਹੋਣੇ ਚਾਹੀਦੇ ਨੇ। ਉਹਦਾ ਹੁਕਮ ਹੋਣਾ ਚਾਹੀਦਾ। ਜਿਨ੍ਹਾਂ ਨੇ ਕੁਰਬਾਨੀਆਂ ਕਰੀਆਂ ਇਹਨਾਂ ਨੇ ਨੇੜੇ ਨਹੀਂ ਜਾਣ ਦਿੱਤੇ। ਜਿਨ੍ਹਾਂ ਨੇ ਨਿਰੰਕਾਰੀ ਦਾ ਕਤਲ ਕਰ ਸਜ਼ਾ ਕੱਟ ਕੇ ਆ ਕੇ ਉਹਨੂੰ 2 ਸਾਲ ਰਹਿਣ ਦਿੱਤਾ ਸਿਰਫ 95 ਦੇ ਵਿੱਚ ਇਹਨਾਂ ਨੇ ਉੱਥੇ। ਇਹੋ ਜਿਹੇ ਬੰਦੇ ਨਾ ਇਮਾਨਦਾਰ ਨਹੀਂ ਚਾਹੀਦੇ। ਇਹਨਾਂ ਨੂੰ ਚਾਹੀਦੇ ਜਿਹੜੇ ਇਹਨਾਂ ਦੇ ਕਹੇ ਦੇ ਚੱਲਣ। ਇਹ ਗੱਲ ਨਹੀਂ ਕਦੇ ਪ੍ਰਵਾਨ ਹੋਣੀ। ਅਕਾਲ ਤਖ਼ਤ ਸਭ ਤੋਂ ਮਹਾਨ ਆ, ਉਹਦੇ ਅਧੀਨ ਰਹਿ ਕੇ ਚੱਲਣਾ ਪਊਗਾ। ਇਹ ਸਵਾਲ ਕਰਦੇ ਕਹਿੰਦੇ ਪਹਿਲੇ ਜਿਹੜੇ ਜਥੇਦਾਰ ਸੀ ਉਹ ਵੀ ਇਹਨਾਂ ਨੇ ਲਾਏ, ਪਰ ਆਪੇ ਹੀ ਇਹਨਾਂ ਆਪਣੇ ਤਰੀਕੇ ਨਾਲ ਲਾਤੇ ਆ। ਇਸੇ ਕਰਕੇ ਸਾਡੀ ਕੌਮ ਬਰਬਾਦ ਹੋਈ ਹੈ। ਜੇ ਆਪ ਮਰਜ਼ੀ ਨਾਲ ਲਾਏ ਨੇ ਸਾਡੀ ਕੌਮ ਬਰਬਾਦ ਨਾ ਹੁੰਦੀ। ਇੱਕਣ ਇਹ ਕੌਮ ਵੀ ਬਰਬਾਦ ਹੋਣੇ ਵਾਲੀ ਹੈ। ਕੋਈ ਇਤਿਹਾਸ ਲੈ ਲਓ, ਚਾਹੇ ਤੁਸੀਂ ਬਾਰਡਰ ਦਾ ਲੈ ਲਓ, ਬਾਹਰ ਦੀ ਲੜਾਈ ਦਾ ਲੈ ਲਓ, 65 ਦਾ ਲੈ ਲਓ, 71 ਦਾ ਲੈ ਲਓ। ਮੈਂ 71 ਸੀਗਾ। ਸਾਡੀ ਕਿਤੇ ਘਟਾਓ ਦੇ 550 ਕਿਲੋਮੀਟਰ ਦਾ ਬਾਰਡਰ ਸਾਡੇ ਅਸੀਂ ਸੰਭਾਲੀ ਬੈਠੇ ਹਾਂ। ਅਸੀਂ ਸੰਭਾਲੀ ਬੈਠੇ ਹਾਂ ਪੰਜਾਬੀ ਲੋਕ। ਅੱਜ ਸਾਡਾ ਇਹਨਾਂ ਨੇ ਅੱਜ ਸਾਡੀ ਮੱਥੇ ਨੂੰ ਕਲੰਕ ਲਾਤਾ ਇਹਨਾਂ ਨੇ, ਇਹ ਬਾਦਲ ਪਰਿਵਾਰ ਨੇ। ਕਿਉਂਕਿ ਬਰਾੜ ਵੀ ਗਦਾਰ ਸੀ ਜਿਹਨੇ ਹਰਮੰਦਰ ਦਾ ਢਾਹਿਆ। ਉਹਦੀ ਡੈਰੀ ਫੜ ਕੇ ਦੇਖੋ, ਉਹ ਦੱਸੂਗਾ ਵੀ ਅਸੀਂ ਕਿਹੜੇ ਗਦਾਰ ਹਾਂ। ਅਸੀਂ ਪਾਕਿਸਤਾਨ 'ਚ ਗਦਾਰੀ ਕਰਦੇ ਸੀ ਬਾਦਲ ਹੋਣੀ, ਤੇ ਬਰਾੜ ਵੀ ਗਦਾਰ ਸੀਗਾ। ਤਾਂ ਗਦਾਰੀ ਕਰਨ ਹਿਲੇ ਹੋਏ ਨੇ ਸਰਦਾਰ ਜੀ। ਇਹ ਤੁਹਾਡੀ ਕੌਮ ਨੂੰ ਨਹੀਂ ਚਾਹੁੰਦੇ, ਪਰ ਇਹ ਕੌਮ ਐਡੀ ਛੇਤੀ ਮਰਨੇ ਵਾਲੀ ਨਹੀਂ ਜਿਵੇਂ ਚਾਹੁੰਦੇ ਨੇ। ਇਹ ਨਹੀਂ ਹੋਣਾ। ਸਾਰੀਆਂ ਧਿਰਾਂ ਬਾਦਲਾਂ ਦੇ ਖਿਲਾਫ ਹੋਈਆਂ ਫਿਰਦੀਆਂ। ਕੀ ਲੱਗਦਾ ਕਿ ਜਿਹੜੀਆਂ ਪੰਥਕ ਧਿਰਾਂ ਨੇ ਇਹ ਵੀ ਸਵਾਲ ਕੀਤੇ ਜਾਂਦੇ ਨੇ ਕਿ ਉਹ ਤੇ ਆਪਸ ਦੇ ਵਿੱਚ ਹੀ ਖਿੰਡੇ ਹੋਏ ਨੇ, ਏਕਤਾ ਨਹੀਂ ਹੈਗੀ ਉਹਨਾਂ ਦੀ? ਜਦੋਂ ਸਾਡੇ ਇਤਿਹਾਸ ਦੀ ਗੱਲ ਆਉਂਦੀ ਹੈ, ਜਦੋਂ ਸਾਡਾ ਇੱਕੇ ਪਰਖਣ ਦੀ ਗੱਲ ਆਉਂਦੀ ਹੈ, ਫਿਰ ਸਾਰੇ ਸਾਨੂੰ ਇੱਕ ਹੋਣਾ ਪਊਗਾ। ਅਸੀਂ ਇੱਕ ਹੈਗੇ। ਇਹ ਗੱਲ ਨਹੀਂ, ਇਹ ਤਾਂ ਇਹਨਾਂ ਨੂੰ ਕਹਿਣ ਨੂੰ ਗੱਲਾਂ ਬਣਾਈਆਂ ਇਹਨਾਂ ਨੇ। ਸਾਨੂੰ ਕਿਸੇ ਜਥੇਬੰਦੀਆਂ ਨੂੰ ਵੀ ਇਹ ਕਹਿੰਦੇ ਨੇ। ਇਹ ਕਈ ਥਾਂ ਹੋਏ ਫਿਰਦੇ ਨੇ, ਇਹ ਇੱਕ ਹੋਏ ਫਿਰਦੇ ਆ। ਮੰਗ ਸਭ ਇੱਕੋ ਹੀ ਹੈ, ਲੜਾਈ ਇੱਕੋ ਹੀ ਹੈ। ਚਾਹੇ ਕੋਈ ਭਾਈ ਅਲੱਗ ਹੋ ਕੇ ਲੜਦਾ ਹੈ, ਚਾਹੇ ਕੋਈ ਸਾਈਡ ਤੇ ਹੋ ਕੇ ਲੜਦਾ ਹੈ, ਲੜਾਈ ਤਾਂ ਉਹੀ ਹੈ। ਪਰ ਜੇ ਅਸੀਂ ਇੱਕ ਬੜੇ ਨੂੰ ਛੱਡ ਕੇ ਛੋਟੇ ਲੜਾਂਗੇ, ਉੱਥੇ ਸਾਨੂੰ ਥੋੜਾ ਫਰਕ ਆ ਜਾਂਦਾ ਹੈ। ਜਿਵੇਂ ਹੁਣ ਅਸੀਂ ਪੰਜਾਬ ਦੇ ਭਗਵੰਤ ਮਾਨ ਨਾਲ ਛੇੜ ਲਈ, ਅਸੀਂ ਬਾਰਡਰ ਤੇ ਬੈਠੇ ਹਾਂ 1 ਸਾਲ ਦੇ, ਉਹਦੇ ਵਿੱਚੋਂ ਥੋੜਾ ਫਰਕ ਪੈ ਜਾਂਦਾ। ਇਹਨਾਂ ਨੂੰ ਮੌਕਾ ਮਿਲ ਜਾਂਦਾ ਹੈ, ਕਿਉਂਕਿ ਵਿੱਚੋਂ ਹੀ ਬੁਰਾਈਆਂ ਪੈਦਾ ਹੋ ਜਾਂਦੀਆਂ। ਐਜੀਟੇਸ਼ਨ ਨੂੰ ਲੰਬਾ ਕਰਦੇ ਨੇ। 13 ਮਹੀਨੇ ਅਸੀਂ ਦਿੱਲੀ ਬੈਠੇ ਹਾਂ, ਆਗੂਆਂ ਦੇ ਸਿਰ ਤੇ ਬੈਠੇ ਹਾਂ। ਅਸੀਂ ਵਰਕਰ ਹਾਂ, ਆਗੂਆਂ ਨੇ ਫੈਸਲਾ ਲੈਣਾ ਹੁੰਦਾ। ਅਸੀਂ ਆਗੂਆਂ ਨੂੰ ਫੁੱਲ ਚੜਾਉਂਦੇ ਆਏ ਹਾਂ, ਪਰ ਉਹ ਲੰਬਾ ਕਰਕੇ ਇਹਦੇ ਵਿੱਚੋਂ ਹੀ ਵਿਰੋਧ ਪੈਦਾ ਕਰਦੇ ਆ। ਸਰਕਾਰਾਂ ਜਿੰਨਾ ਲੰਬਾ ਕਰਨਗੇ ਉਹਨਾਂ ਵਿੱਚੋਂ ਵਿਰੋਧ ਪੈਦਾ ਹੋ ਜੂ। ਤੁਸੀਂ ਸੜਕਾਂ ਰੋਕਦੇ ਹੋ ਜੀ, ਸਾਨੂੰ ਲਾਂਭੇ ਵੀ ਮਿਲਦੇ ਨੇ, ਕੋਰਟਾਂ 'ਚ ਮਿਲਦੇ ਨੇ, ਵਕੀਲਾਂ ਕੋਲ ਮਿਲਦੇ ਨੇ। ਅਸੀਂ ਵੀ ਕਿਸਾਨ ਆ, ਤੁਸੀਂ ਰਸਤੇ ਰੋਕਦੇ ਹੋ। ਵਿਰੋਧ ਕੁਦਰਤੀ ਹੋ ਜਾਂਦਾ, ਇਸ ਕਰਕੇ ਲੰਬਾ ਕਰਦੇ ਨੇ। ਬਿਲਕੁਲ ਇੱਧਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਕਿ ਖਮਾਣੋਂ ਦੇ ਵਿੱਚ ਸੰਗਤ ਦੇ ਵੱਲੋਂ, ਨੌਜਵਾਨਾਂ ਦੇ ਵੱਲੋਂ, ਬੀਬੀਆਂ ਦੇ ਵੱਲੋਂ, ਬਜ਼ੁਰਗਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦਾ ਜਿਹੜਾ ਡਿਸੀਜਨ ਆਇਆ ਜਥੇਦਾਰ ਸਾਹਿਬਾਨ ਨੂੰ ਲਾਉਣ ਨੂੰ ਲੈ ਕੇ ਤੇ ਨਵੇਂ ਜਥੇਦਾਰ ਲਾਉਣ ਨੂੰ ਲੈ ਕੇ, ਇਸੇ ਦੀ ਖਿਲਾਫਤ ਕੀਤੀ ਜਾ ਰਹੀ ਹੈ, ਵਿਰੋਧ ਕੀਤਾ ਜਾ ਰਿਹਾ ਹੈ। ਤੇ ਖਮਾਣੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨੌਜਵਾਨ, ਬਜ਼ੁਰਗ, ਨਿਹੰਗ ਸਿੰਘ ਜਥੇਬੰਦੀਆਂ ਤੇ ਜਿਹੜੇ ਪੰਥਕ ਤੇ ਸਮਾਜਿਕ ਕਾਰਕੁਨ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਸਵੀਰਾਂ ਹੈ ਔਰ ਤਸਵੀਰਾਂ ਦੇ ਵਿੱਚ ਤੁਸੀਂ ਖੁਦ ਤਗਾਜ਼ਾ ਲਗਾ ਸਕਦੇ ਹੋ ਜਿਸ ਹਿਸਾਬ ਦੇ ਨਾਲ ਦਮਦਮੀ ਟਕਸਾਲ ਦੇ ਵੱਲੋਂ ਜਾਂ ਨਿਹੰਗ ਸਿੰਘ ਸੰਪਰਦਾਵਾਂ ਦੇ ਵੱਲੋਂ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਸੀ ਕਿ ਇਸ ਹਿਸਾਬ ਦੇ ਨਾਲ ਜਥੇਦਾਰ ਲਾਏ ਨਹੀਂ ਜਾ ਸਕਦੇ ਤੇ ਨਾ ਹੀ ਇਸ ਹਿਸਾਬ ਦੇ ਨਾਲ ਜਥੇਦਾਰਾਂ ਨੂੰ ਲਾਇਆ ਜਾ ਸਕਦਾ ਹੈ। ਇਹ ਤਸਵੀਰਾਂ, ਤਮਾਮ ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅੱਜ ਦੀ ਪੂਰਾ ਘਟਨਾਕ੍ਰਮ ਹੈ ਜਿਹੜਾ ਅੱਜ ਦਾ ਜਿਹੜਾ ਵਿਰੋਧ ਪ੍ਰਦਰਸ਼ਨ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਅਕਾਲ ਤਖ਼ਤ ਸਾਹਿਬ ਬਚਾਓ, ਸ਼੍ਰੋਮਣੀ ਕਮੇਟੀ ਬਚਾਓ, ਸ਼੍ਰੋਮਣੀ ਕਮੇਟੀ ਬਚਾਓ।
पंचायत कमेटी बचाओ, अकाल तख्त साहब की मर्यादा बचाओ, अकाल तख्त साहब की मर्यादा बचाओ, सिख कौम नूं बचाओ, सिख कौम का मान बढ़ाओ, श्रोमणी कमेटी बचाओ, श्रोमणी कमेटी बचाओ, अकाल तख्त साहब की मर्यादा बचाओ, अकाल तख्त साहब की मर्यादा बचाओ, श्रोमणी कमेटी बचाओ, श्रोमणी कमेटी बचाओ। खालसा जी ਜਿਹੜਾ ਇਹ ਪ੍ਰੋਗਰਾਮ ਹੈ ਇੱਧਰ ਨੂੰ ਰਹੋ ਥੋੜਾ ਜਿਹਾ ਪ੍ਰਧਾਨ ਜੀ ਬਸ ਇਕੱਠੇ ਜਾ ਇਹ ਜੋ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਠੇਸ ਮਾਰਨ ਵਾਲਾ ਬਾਦਲ ਪਰਿਵਾਰ ਜਥੇਦਾਰਾਂ ਨੂੰ ਲਾਉਣਾ ਤੇ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਲਾਉਣਾ, ਉਹਨਾਂ ਦੀਆਂ ਜਿਹੜੀਆਂ ਪਵਿੱਤਰ ਅਕਾਲ ਤਖਤ ਸਾਹਿਬ ਦੀਆਂ ਮਰਿਆਦਾ ਨੂੰ ਘਾਣ ਕਰਨਾ, ਇਹ ਇੱਕ ਪਰਿਵਾਰ ਆਪਣੇ ਚੈਨਲ ਨੂੰ, ਨਿੱਜੀ ਚੈਨਲ ਨੂੰ ਆਪਣੇ ਪੈਸੇ ਇਕੱਠੇ ਕਰਨੇ, ਹਰਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਜਿੰਨਾ ਵੀ ਵਰਲਡ ਦੇ ਵਿੱਚ ਚੈਨਲ ਚੱਲਦਾ, ਕੱਲਾ ਪੀਟੀਸੀ ਚੱਲਦਾ, ਅਸੀਂ ਚਾਹੁੰਦੇ ਹਾਂ ਕਿ ਇਹ ਚੈਨਲ ਹੈ ਜਿਹੜਾ ਇਹ ਪੀਟੀਸੀ ਚੈਨਲ ਦੀ ਬਜਾਏ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੈਨਲ ਹੋਵੇ ਜਿਹੜਾ ਵਰਲਡ ਦੇ ਵਿੱਚ ਪ੍ਰਸਾਰ ਅਤੇ ਪ੍ਰਚਾਰ ਕਰ ਸਕੇ ਸਿੱਖੀ ਦਾ। ਇਹ ਇਕੱਲਾ ਪਰਿਵਾਰ ਕਿਤੇ ਮਹੀਨਾ ਦਿਨਾਰਾਂ 'ਚ ਲੈਂਦਾ, ਕਿਤੇ ਡਾਲਰਾਂ 'ਚ ਲੈਂਦਾ, ਕਿਤੇ ਪੈਂਟਾਂ 'ਚ ਲੈਂਦਾ। ਇਹ ਕਾਰਨ ਹੈ ਇਹਨਾਂ ਦਾ ਸ਼੍ਰੋਮਣੀ ਕਮੇਟੀ ਨਾ ਛੱਡਣ ਦਾ। ਔਰ ਨਰਾਇਣੂ ਮਹੰਤ ਵਾਂਗੂ ਉਹ ਜਿਵੇਂ ਸਰਕਾਰ ਦਾ ਡੀਸੀ ਸੀਗਾ, ਉਹ ਨਰਾਇਣੂ ਮਹੰਤ ਦੀ ਤਰ੍ਹਾਂ ਨਾਲ ਲੱਗਿਆ ਸੀ ਜਿਹੜੀ ਸੈਂਟਰ ਸਰਕਾਰ ਹੈ। ਅੱਜ ਚਾਹੇ ਜਿਹੜੇ ਇਲੈਕਸ਼ਨ ਨਹੀਂ ਕਰਾ ਰਹੀ, ਉਹ ਵੀ ਨਰਾਇਣੂ ਮਹੰਤ ਦੀ ਤਰ੍ਹਾਂ ਬਾਦਲਾਂ ਦੇ ਨਾਲ ਲੱਗੀ ਹੈ। ਸੋ ਇਹ ਜਿਹੜਾ ਸਾਡਾ ਸ਼ਾਂਤਮਈ ਰੋਸ ਮਾਰਚ ਉਹ ਇਹ ਚੀਜ਼ ਦਰਸਾਉਂਦਾ ਕਿ ਸਿੱਖ ਕੌਮ ਨੂੰ ਇੱਕ ਦੂਜੇ ਦੇ ਸਾਹਮਣੇ ਖੜੀ ਕਰਨ ਵਾਲੀ ਸੈਂਟਰ, ਇਹਦਾ ਅਸੀਂ ਵਿਰੋਧ ਕਰਦੇ ਹਾਂ ਵੀ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਣ ਮਰਿਆਦਾ ਇਲੈਕਸ਼ਨ ਟਾਈਮ ਤੇ ਹੋਣ, ਤਾਂ ਜੋ ਜਿਹੜਾ ਸਮੇਂ ਨਾਲ ਨਵਾਂ ਪ੍ਰਬੰਧ ਹੋ ਸਕੇ। ਜੇ ਉਹਦੇ ਵਿੱਚ ਕੋਈ ਵੀ ਊਣਤਾਈ ਜਾਂ ਕੋਈ ਗਲਤੀ ਹੋਊ ਤਾਂ 5 ਸਾਲ ਬਾਅਦ ਬਦਲੀ ਜਾਣੀ ਚਾਹੀਦੀ ਹੈ। ਅੱਜ ਤਾਨਾਸ਼ਾਹੀ ਰੁਪਈਏ ਦੇ ਹਿਸਾਬ ਨਾਲ ਅੱਜ 14 ਸਾਲ ਹੋ ਗਏ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਏ ਨੂੰ, ਪਰ ਜਿੱਥੇ ਵੀ ਜਸਟਿਸ ਸਾਰੋਂ ਲਾਇਆ, ਪੰਜਾਬ ਦਾ ਜਿਹੜਾ ਚੋਣ ਕਮਿਸ਼ਨ ਲਾਇਆ, ਉਹਦੇ ਵੱਲੋਂ ਇੱਕ ਡਰਾਮਾ ਖੇਡਿਆ ਜਾ ਰਿਹਾ। ਕੀ ਡਰਾਮਾ? ਪਟਵਾਰੀ ਸਾਹਿਬਾਨਾਂ ਦੀ ਵੋਟਾਂ ਬਣਾਉਣ ਤੇ ਡਿਊਟੀ ਲਾਈ ਹੈ ਔਰ ਸ਼ਹਿਰ ਦੇ ਵਿੱਚ ਆਪਣੇ ਨਗਰ ਪੰਚਾਇਤ ਵੀ ਲਾਈ ਹੈ। ਇੱਕ ਬੰਦਾ ਕਿੰਨੀਆਂ ਕੁ ਵੋਟਾਂ ਬਣਾ ਸਕਦਾ? ਸੋ ਨਾ ਤਾਂ ਵੋਟਾਂ ਹੀ ਬਣ ਰਹੀਆਂ, ਜਿਨ੍ਹਾਂ ਦੀਆਂ ਵੋਟਾਂ ਬਣੀਆਂ ਉਹ ਵੀ ਡਬਲ ਬਣੀਆਂ। ਸੋ ਇਹ ਬਹੁਤ ਬੜੀ ਨਰਾਜ਼ਗੀ ਕੀਤੀ ਜਾ ਰਹੀ ਹੈ। ਬੀਬੀਆਂ ਨੇ ਜਿਹੜੀਆਂ ਉਹਨਾਂ ਦੀਆਂ ਤਾਂ ਟੋਟਲ ਵੋਟਾਂ ਬਣ ਜਾਣੀਆਂ ਚਾਹੀਦੀਆਂ। ਵਿੱਚੋਂ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਨਗਰਾਂ ਦੇ, ਖਮਾਣੋ ਸ਼ਹਿਰ ਦੇ ਕੌਂਸਲਰਾਂ ਦੀਆਂ ਵੀ ਵੋਟਾਂ ਕੱਟ ਕੇ ਦੱਸੋ ਇਹ ਕਿਹੜੀ ਪ੍ਰਾਪਤੀ ਕਰੇ। ਕੌਂਸਲਰਾਂ ਦੀਆਂ ਵੀ ਵੋਟਾਂ ਦੇ ਫਾਰਮ ਭੇਜੇ, ਉਹ ਵੀ ਕੱਟ ਦਿੱਤੇ ਗਏ। ਸੋ ਖਾਲਸਾ ਜੀ ਇਹ ਰੋਸ ਲਗਾਤਾਰ 1.5-2 ਸਾਲ ਤੋਂ ਚੁੱਪ ਕੀਤੇ ਚੱਲਦੇ ਸੀ ਵੀ ਚਲੋ ਕੋਈ ਹੱਲ ਹੋਊਗਾ। ਇਹ ਜਿਹੜਾ ਚੋਣ ਕਮਿਸ਼ਨ ਅਪਾਉਂਟ ਕਰਿਆ, ਇਹਨੇ ਵੋਟਾਂ ਦਾ ਆਗਾਜ਼ ਕਰਿਆ ਬਣਾਉਣ ਦਾ, ਇਹ ਸਤੰਬਰ 2023 ਦਾ ਕਰਿਆ ਹੋਇਆ, ਪਰ ਅੱਜ ਤੱਕ ਵੋਟਾਂ ਕੰਪਲੀਟ ਨਹੀਂ ਹੋ ਸਕੀਆਂ। ਸਾਨੂੰ ਸ਼ੱਕ ਹੈ ਵੀ ਇਸ ਬੰਦੇ ਨੂੰ ਵੀ ਕੋਈ ਮਹੀਨਾ ਚੜਾਵਾ ਚੱਲਦਾ। ਮੀਡੀਆ ਰਹੀ ਮੈਂ ਦੱਸਣਾ ਚਾਹੁੰਦਾ, ਜਸਟਿਸ ਸਾਰੋਂ ਸਾਹਿਬ ਜਾਂ ਤਾਂ ਇਹਨੂੰ ਪਾਰਦਰਸ਼ਤਾ ਢੰਗ ਨਾਲ ਵੋਟਾਂ ਬਣਵਾਓ, ਨਹੀਂ ਅਸੀਂ ਤੁਹਾਡਾ ਵੀ ਵਿਰੋਧ ਕਰਾਂਗੇ। ਕਿਉਂਕਿ ਬਾਦਲ ਪਰਿਵਾਰ ਨਾਲ ਸਾਨੂੰ ਲੱਗਦਾ ਵੀ ਤੁਸੀਂ ਰਲੇ ਹੋਏ ਹੋ, ਕਿਉਂਕਿ ਤੁਹਾਨੂੰ ਅਸੀਂ ਕਿੰਨੀ ਵਾਰ ਕਹਿ ਲਿਆ ਵੀ ਪਟਵਾਰੀਆਂ ਦੀਆਂ ਪੋਸਟਾਂ ਪੰਜਾਬ 'ਚ 2500 ਨੇ ਤੇ ਆਰਜੀ ਪੋਸਟਾਂ 2000 ਨੇ। ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਆਂਗਨਵਾੜੀ ਵਰਕਰ ਨੇ, ਜਿਨ੍ਹਾਂ ਦੀ ਪੋਸਟ 13000 ਹੈ ਔਰ 13000 ਉਹਨਾਂ ਦੇ ਨਾਲ ਜਿਹੜੀ ਬੀਬੀ ਹੈ, ਸਪੋਰਟਰ ਹੈ, ਉਹਨਾਂ ਦੀ ਹੈਲਪਰ ਹੈ, ਉਹਦੀ ਪੋਸਟ ਹੈ। ਤੇ ਲਗਭਗ ਜੇ ਅਸੀਂ ਲਾਈਏ ਸ਼ਹਿਰ ਮਿਲਾ ਕੇ ਤਾਂ 30000 ਦੇ ਕਰੀਬ ਜਿਹੜੀਆਂ ਪੋਸਟਾਂ ਨੇ ਪੰਜਾਬ 'ਚ ਆਂਗਨਵਾੜੀ ਵਰਕਰਾਂ ਦੀਆਂ, ਔਰ ਉਹਨਾਂ ਕੋਲ ਹਰ ਇੱਕ ਗਲੀ ਮਹੱਲੇ ਦਾ ਰਜਿਸਟਰ ਹੈ। ਪਰ ਨਹੀਂ, ਇਹਨਾਂ ਨੇ ਜਾਣ ਬੁੱਝ ਕੇ ਇਹ ਜਿਹੜਾ ਲੋਕਾਂ ਨੂੰ ਖੁਆਰ ਕਰਨਾ, ਇਸ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਕਿਉਂਕਿ 2 ਸਾਲ ਦੇ ਵਿੱਚ ਇਹਨਾਂ ਤੋਂ ਵੋਟਾਂ ਨਹੀਂ ਬਣੀਆਂ। ਜੇ ਕੋਈ ਵੈਸੇ ਵੋਟਾਂ ਬਣਾਉਣੀਆਂ ਹੋਣ ਉਹ ਠਾਹ ਬਣ ਜਾਂਦੀਆਂ।
ਕਿਉਂਕਿ ਸਾਰੀਆਂ ਸੰਸਥਾਵਾਂ ਚਾਹੇ ਮੁਹੰਮਦਨ ਭਾਈਚਾਰੇ ਦੀਆਂ ਹੋਣ, ਉਹ ਸਰਮੌਰ ਨੇ ਉਹ ਆਪਣਾ ਪ੍ਰਬੰਧ ਚਲਾਉਂਦੀਆਂ। ਕੋਈ ਹਿੰਦੂ ਭਾਈਚਾਰੇ ਦੀਆਂ ਸੰਸਥਾਵਾਂ ਹੋਣ, ਉਹ ਆਪਣਾ ਪ੍ਰਬੰਧ ਚਲਾਉਂਦੀਆਂ। ਪਰ ਜਿਹੜੇ ਇਹ ਲੋਕ ਨੇ ਸਾਡੇ ਤੇ ਕਿਉਂ ਥੋਪੇ ਹੋਏ ਨੇ, ਸਾਡੇ ਪ੍ਰਬੰਧ ਦੇ ਵਿੱਚ ਕਿਉਂ ਦਖਲਅੰਦਾਜ਼ੀ ਕਰਦੇ ਆ, ਇਹ ਅਸੀਂ ਜ਼ਰੂਰ ਇਹਨਾਂ ਨੂੰ ਕਹਿੰਦੇ ਆ ਵੀ ਸਾਡੇ ਪ੍ਰਬੰਧਾਂ ਦੇ ਵਿੱਚ ਇਹ ਦਖਲਅੰਦਾਜ਼ੀ ਬੰਦ ਕਰਨ। ਜੋ ਸਾਡਾ ਅਕਾਲ ਤਖਤ ਬਚਾਓ, ਬਾਦਲਾਂ ਨੂੰ ਬਚਾਓ, ਅਕਾਲ ਤਖਤ ਬਚਾਓ, ਬਾਦਲਾਂ ਨੂੰ ਬਚਾਓ, ਸ਼੍ਰੋਮਣੀ ਕਮੇਟੀ ਬਚਾਓ, ਬਾਦਲਾਂ ਨੂੰ ਬਚਾਓ, ਸ਼੍ਰੋਮਣੀ ਕਮੇਟੀ ਬਚਾਓ, ਬਾਦਲਾਂ ਨੂੰ ਬਚਾਓ, ਸ਼੍ਰੋਮਣੀ ਕਮੇਟੀ ਬਚਾਓ, ਬਾਦਲਾਂ ਨੂੰ ਬਚਾਓ, ਅਕਾਲ ਤਖਤ ਸਾਹਿਬ ਬਚਾਓ, ਬਾਦਲਾਂ ਨੂੰ ਬਚਾਓ, ਸ਼੍ਰੋਮਣੀ ਕਮੇਟੀ ਬਚਾਓ, ਬਾਦਲਾਂ ਨੂੰ ਬਚਾਓ। ਬਾਦਲਾਂ ਦਾ ਚੈਨਲ ਪੀਟੀਸੀ ਭਜਾਓ, ਬੰਦ ਕਰੋ, ਬੰਦ ਕਰੋ। ਬਾਦਲਾਂ ਦਾ ਚੈਨਲ ਪੀਟੀਸੀ ਭਜਾਓ, ਗੋਲਕ ਬਚਾਓ, ਬਾਦਲਾਂ ਦਾ ਚੈਨਲ ਪੀਟੀਸੀ ਭਜਾਓ, ਗੋਲਕ ਬਚਾਓ, ਬਾਦਲਾਂ ਦਾ ਚੈਨਲ ਅੰਮ੍ਰਿਤਸਰ ਤੋਂ ਪੀਟੀਸੀ ਭਜਾਓ। ਗੋਲਕ ਨੂੰ ਬਚਾਓ। ਬੇਈਮਾਨਾਂ ਦਾ ਰਾਜ ਬਦਲ ਦਿਓ, ਤਖਤ ਬਦਲ ਦਿਓ, ਤਾਜ ਬਦਲ ਦਿਓ, ਤਖਤ ਬਦਲ ਦਿਓ, ਤਾਜ ਬਦਲ ਦਿਓ। ਬੇਈਮਾਨਾਂ ਦਾ ਤਖਤ ਬਦਲ ਦਿਓ, ਤਾਜ ਬਦਲ ਦਿਓ। ਅਕਾਲ ਤਖਤ ਬਚਾਓ, ਅਕਾਲ ਤਖਤ ਬਚਾਓ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਵੱਡੇ ਸੰਗੀਨ ਦੇ ਦੋਸ਼ ਪੰਥਕ ਧਿਰਾਂ ਦੇ ਵੱਲੋਂ ਲਗਾਏ ਜਾਂਦੇ ਨੇ ਕਿ ਜਿਸ ਹਿਸਾਬ ਦੇ ਨਾਲ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਔਰ ਇਹ ਇਸ ਹਿਸਾਬ ਦੇ ਨਾਲ ਨਿਯੁਕਤੀ ਨਹੀਂ ਹੋਣੀ ਚਾਹੀਦੀ ਤੇ ਜਿਸ ਹਿਸਾਬ ਦੇ ਨਾਲ ਲਾਂਭੇ ਕੀਤਾ ਜਾਂਦਾ ਹੈ ਉਹ ਉਸ ਹਿਸਾਬ ਦੇ ਨਾਲ ਲਾਂਭੇ ਨਹੀਂ ਕੀਤਾ ਜਾਣਾ ਚਾਹੀਦਾ। ਇਸੇ ਨੂੰ ਲੈ ਕੇ ਵੱਖ-ਵੱਖ ਜਿਹੜੇ ਅਕਾਲੀ ਦਲ ਦੇ ਨਾਲ ਸੰਬੰਧਿਤ ਅਹੁਦੇਦਾਰ ਸਾਹਿਬਾਨ ਸੀ ਉਹਨਾਂ ਦੇ ਵੱਲੋਂ ਅਸਤੀਫਿਆਂ ਦੀ ਝੜੀ ਲਗਾਈ ਗਈ ਤੇ ਉਸ ਤੋਂ ਬਾਅਦ ਵੱਖ-ਵੱਖ ਇਲਾਕਿਆਂ ਦੇ ਵਿੱਚ ਪੰਥਕ ਸਭਾਵਾਂ ਦੇ ਵਿੱਚ ਰੋਸ ਪ੍ਰਦਰਸ਼ਨ ਹੁੰਦਾ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਖਮਾਣੋਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਹਿਸਾਬ ਦੇ ਨਾਲ ਰੋਸ ਪ੍ਰਦਰਸ਼ਨ ਹੁੰਦਾ ਨਜ਼ਰ ਆ ਰਿਹਾ ਹੈ। ਇਹ ਸਲੋਗਨ ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗੇ। ਸਲੋਗਨਾਂ ਦੇ ਵਿੱਚ ਲਿਖਿਆ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਨਾਲ ਹੀ ਇਹ ਵੀ ਸਲੋਗਨ ਲਿਖੇ ਹੋਏ ਨੇ ਕਿ ਜਥੇਦਾਰਾਂ ਦੀ ਜਿਹੜੀ ਨਿਯੁਕਤੀ ਹੈ ਆਪਣੇ ਹਿਸਾਬ ਦੇ ਨਾਲ ਕਰਦੇ ਨਹੀਂ ਤੇ ਆਪਣੇ ਹਿਸਾਬ ਦੇ ਨਾਲ ਹੀ ਜਥੇਦਾਰਾਂ ਨੂੰ ਲਾਂਭੇ ਕਰ ਦੇਣਾ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲੀਆ ਚਿੰਨ੍ਹ ਨੇ। ਇਹ ਤਸਵੀਰਾਂ ਖਮਾਣੋਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਤਮਾਮ ਸਾਰੀਆਂ ਉਹ ਜਥੇਬੰਦੀਆਂ ਚਾਹੇ ਉਹ ਪੰਥਕ ਧਿਰਾਂ ਦੇ ਕਾਰਕੁਨ ਹੋਣ ਜਾਂ ਫਿਰ ਕਿਸਾਨ ਜਥੇਬੰਦੀਆਂ ਹੋਣ ਜਾਂ ਆਮ ਨਾਨਕ ਨਾਮ ਲੇਵਾ ਸਿੱਖ ਸੰਗਤ ਹੋਵੇ ਜਿਨ੍ਹਾਂ ਨੂੰ ਖਾਸ ਤੌਰ ਤੇ ਕਿਸੇ ਵੀ ਅਜਿਹੀ ਧਿਰ ਦੇ ਨਾਲ ਨਹੀਂ ਹੁੰਦਾ ਪਰ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਮੇਂ-ਸਮੇਂ ਤੇ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਹਿਸਾਬ ਦੇ ਨਾਲ ਰੋਸ ਪ੍ਰਦਰਸ਼ਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਇਕੱਲੀ ਖਮਾਣੋਂ ਦੀ ਤਸਵੀਰ ਨਹੀਂ ਸਗੋਂ ਬਹੁਤ ਸਾਰੇ ਹੋਰ ਵੀ ਇਲਾਕਿਆਂ ਦੀਆਂ ਤਸਵੀਰਾਂ ਨਜ਼ਰ ਆਈਆਂ ਨੇ ਜਿਨ੍ਹਾਂ ਦੇ ਵਿੱਚ ਅਕਾਲੀ ਦਲ ਦਾ ਇਹ ਵਿਰੋਧ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿਮ ਫੈਸਲਿਆਂ ਦੀ ਵਿਰੋਧਤਾ ਕਰਦਿਆਂ ਹੋਇਆਂ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਤੇ ਜਥੇਦਾਰ ਸਾਹਿਬਾਨ ਦੀ ਜਿਹੜੀ ਬਰਖਾਸਤਗੀ ਨੂੰ ਲੈ ਕੇ ਵੱਡੇ ਜਿਹੜੇ ਪ੍ਰਦਰਸ਼ਨ ਨੇ ਉਹ ਸੰਗਤ ਦੇ ਵੱਲੋਂ ਸਮੇਂ-ਸਮੇਂ ਤੇ ਕੀਤੇ ਜਾਂਦੇ ਨੇ। तमाम ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਖਾਸ ਤੌਰ ਤੇ ਜਿਹੜੀਆਂ ਇੱਥੇ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਨ ਦਾ ਯਤਨ ਕਰਾਂਗੇ ਕਿ ਆਖਰ ਇਹ ਰੋਸ ਪ੍ਰਦਰਸ਼ਨ ਕਰਨ ਦੀ ਨੌਬਤ ਕਿਉਂ ਆਈ, ਕਿਉਂਕਿ ਸਰਕਾਰਾਂ ਦੇ ਖਿਲਾਫ ਪ੍ਰਦਰਸ਼ਨ ਹੁੰਦੇ ਨੇ ਆਮ ਕਰਕੇ ਉਹਨਾਂ ਧਿਰਾਂ ਦੇ ਖਿਲਾਫ ਪ੍ਰਦਰਸ਼ਨ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਹਿਟਲਰ ਸ਼ਾਹੀ ਵਰਤੀ ਜਾਂਦੀ ਹੈ। ਪਰ ਅੱਜ ਜਿਹੜਾ ਪੰਥਕ ਜਥੇਬੰਦੀਆਂ ਦੇ ਵੱਲੋਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਬਹਾਲ ਕਰਵਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦਾ ਵਿਰੋਧ ਕਰਦਿਆਂ ਹੋਇਆਂ SGPC ਦੇ ਡਿਸੀਜਨਾਂ ਦਾ ਵਿਰੋਧ ਕਰਦੇ ਹੋਇਆਂ ਤੇ ਅਕਾਲੀ ਦਲ ਦੇ ਨਾਲ ਤਮਾਮ ਸਾਰੀਆਂ ਜਿਹੜੀਆਂ ਜੁੜੀਆਂ ਹੋਈਆਂ ਧਿਰਾਂ ਨੇ ਉਹਨਾਂ ਦਾ ਰੋਸ ਪ੍ਰਦਰਸ਼ਨ ਕਰਦੇ ਹੋਇਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇੱਥੇ ਜਿਹੜੀਆਂ तमाम ਜਥੇਬੰਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ। ਭਾਈ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿ ਰੋਸ ਪ੍ਰਦਰਸ਼ਨ ਕਰਨ ਦੀ ਨੌਬਤ ਕਿਉਂ ਆਈ ਹੈ? ਇਹ ਦੇਖੋ ਜੀ, ਬਾਦਲ ਪਰਿਵਾਰ ਇੱਕ ਪਰਿਵਾਰ ਅਕਾਲ ਤਖਤ ਸਾਹਿਬ ਨੂੰ ਦੇ ਜਥੇਦਾਰਾਂ ਨੂੰ ਔਰ ਪੂਰੇ ਪ੍ਰਬੰਧ ਨੂੰ ਕਠਪੁਤਲੀਆਂ ਦੀ ਤਰ੍ਹਾਂ ਚਲਾ ਰਿਹਾ ਹੈ, ਜਿਹੜਾ ਕਿ ਪੂਰੇ ਜ਼ੋਰ ਨਾਲ ਅਸੀਂ ਵਿਰੋਧ ਕਰਦੇ ਹਾਂ। ਪੰਥਕ ਅਕਾਲੀ ਲਹਿਰ ਵੱਲੋਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ
ਔਰ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਔਰ ਸਾਡੀਆਂ ਨਿਹੰਗ ਸਿੰਘ ਸੰਪਰਦਾਵਾਂ ਦੇ ਵੱਲੋਂ ਅਸੀਂ ਸਾਰੇ ਰਲ ਕੇ ਇਹ ਜਿਹੜਾ ਅੱਜ ਦਾ ਰੋਸ ਮਾਰਚ ਹੈ ਉਹ ਅਸੀਂ ਕਰ ਰਹੇ ਹਾਂ। ਇਸ ਕਰਕੇ ਵੀ ਬਾਦਲ ਪਰਿਵਾਰ ਆਪਣੇ ਇੱਕ ਪਰਿਵਾਰ ਸਾਰੀ ਸਿੱਖ ਕੌਮ ਨੂੰ ਖੁਆਰ ਕਰ ਰਿਹਾ ਹੈ। ਇਸ ਕਰਕੇ ਅਸੀਂ ਇਹ ਜਿਹੜਾ ਅੱਜ ਦਾ ਸਾਡਾ ਰੋਸ ਮਾਰਚ ਹੈ। ਉਹ ਜਾਪਦਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਏ ਹੋਏ ਫੈਸਲਿਆਂ ਦਾ ਵਿਰੋਧ ਕਰਨਾ ਪੈ ਰਿਹਾ। ਬਿਲਕੁਲ ਜੀ, ਦੇਖੋ ਇਹ ਸ਼੍ਰੋਮਣੀ ਕਮੇਟੀ ਦੇ ਫੈਸਲੇ ਨਹੀਂ ਮੈਂ ਕਹਿ ਸਕਦਾ, ਇਹ ਤਾਨਾਸ਼ਾਹ ਬਾਦਲ ਪਰਿਵਾਰ ਦੇ ਫੈਸਲੇ ਨੇ ਜਿਹੜੇ ਲਏ ਹੋਏ ਨੇ। ਇਹ ਉਸ ਪਰਿਵਾਰ ਨੇ ਬੇੜਾ ਗਰਕ ਕਰਤਾ ਸਿੱਖ ਕੌਮ ਦਾ। ਨਾ ਤਾਂ ਛੇਵੇਂ ਪਾਤਸ਼ਾਹ ਦਾ ਸਿਧਾਂਤ ਛੱਡਿਆ, ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਹੈ ਸਿੱਖਾਂ ਲਈ ਇਲਾਹੀ ਫਰਮਾਨ ਹੁੰਦਾ ਸੀ, ਅੱਜ ਉਹ ਫਰਮਾਨ ਆ ਜਿਹੜਾ ਇੱਕ ਬਾਦਲ ਪਰਿਵਾਰ ਨੇ ਚਾਹੇ ਰਾਮ ਰਹੀਮ ਨੂੰ ਮਾਫੀ ਦਵਾਈ ਹੈ, ਉਹ ਵੀ ਚੰਡੀਗੜ੍ਹ 2 ਜਥੇਦਾਰਾਂ ਨੂੰ ਬਿਠਾਲ ਕੇ ਦਵਾਈ ਹੈ। ਇਹ ਜਿਹੜਾ ਧੱਕਾ ਕਰਦੇ ਨੇ ਉਸ ਧੱਕੇ ਦੇ ਖਿਲਾਫ ਸਿਧਾਂਤ ਤੋੜਦੇ ਨੇ ਗੁਰੂ ਸਾਹਿਬ ਦਾ, ਉਸ ਦੇ ਖਿਲਾਫ ਇਹ ਰੋਸ ਪ੍ਰਦਰਸ਼ਨ ਅੱਜ ਸਾਡਾ ਕਿਸਾਨ ਜਥੇਬੰਦੀਆਂ ਵੱਲੋਂ, ਨਿਹੰਗ ਸਿੰਘ ਜਥੇਬੰਦੀਆਂ ਵੱਲੋਂ, ਸੰਤ ਸਮਾਜ ਵੱਲੋਂ, ਇਲਾਕੇ ਦੇ ਮੋਹਤਬਰ ਸੱਜਣਾ ਵੱਲੋਂ ਅਤੇ ਪੰਥਕ ਅਕਾਲੀ ਲਹਿਰ ਵੱਲੋਂ, ਰਾਜਨੀਤਿਕ ਟੋਟਲ ਪਾਰਟੀਆਂ ਵੱਲੋਂ, ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਜਿੰਨੀਆਂ ਵੀ ਪਾਰਟੀਆਂ ਨੇ ਉਹ ਜਿਹੜੀਆਂ ਗੁਰੂ ਨਾਨਕ ਨਾਮ ਲੇਵਾ ਨੇ ਇਸ ਗੱਲ ਤੇ ਅਕੀਦਾ ਰੱਖਦੀਆਂ ਸਿੱਖ ਪੰਥ ਦੇ ਵਿੱਚ ਔਰ ਜਿਹੜੇ ਅਕਾਲ ਤਖਤ ਸਾਹਿਬ ਦੇ ਅਕੀਦਾ ਰੱਖਦੇ ਨੇ, ਉਹ ਸਾਰੀਆਂ ਹੀ ਅੱਜ ਰਲ ਕੇ ਇਸ ਗੱਲ ਦਾ ਵਿਰੋਧ ਕਰ ਰਹੀਆਂ ਵੀ ਜੋ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਇਸ ਇਕੱਲਾ ਪਰਿਵਾਰ ਧੱਬਾ ਲੱਗਿਆ ਹੋਇਆ, ਇਸ ਪਰਿਵਾਰ ਨੂੰ ਇਸ ਅਕਾਲ ਤਖਤ ਸਾਹਿਬ ਦੀ ਜਿਹੜੀ ਇੱਕ ਤਾਨਾਸ਼ਾਹੀ ਹੁਕਮ ਇਹ ਤੇ ਲਾਉਣਾ ਚਾਹੀਦਾ। ਇਹ ਹੈ ਸਰ ਇਕੱਲੇ ਜਥੇਦਾਰਾਂ ਦੇ ਲਾਉਣ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਹੈ ਤੁਹਾਡਾ, ਜਾਂ ਹੋਰ ਵੀ ਕੁਝ ਡਿਮਾਂਡਸ ਹੈਗੀਆਂ ਨੇ? ਬਿਲਕੁਲ ਜੀ, ਜੋ ਸਿਧਾਂਤਕ ਹੈ, ਦੇਖੋ 14 ਸਾਲ ਹੋ ਗਏ ਇਲੈਕਸ਼ਨ ਹੋਏ ਨੂੰ, 14 ਸਾਲ ਦੇ ਵਿੱਚ ਜਿਹੜਾ ਇਲੈਕਸ਼ਨ ਹੈ ਉਹ ਨਹੀਂ ਹੋ ਸਕਿਆ ਤੇ ਬਾਕੀ ਇਲੈਕਸ਼ਨ 5 ਸਾਲ 'ਚ ਹੁੰਦੇ ਨੇ ਤੇ ਉਹ ਜੇ ਕੋਈ ਚੰਗਾ ਮਾੜਾ ਸਾਹਮਣੇ ਆ ਜਾਊਗਾ ਉਹ ਇਲੈਕਸ਼ਨ ਹੋਣੇ ਚਾਹੀਦੇ ਨੇ ਜਿਹੜੇ ਨਹੀਂ ਹੋ ਰਹੇ। ਸੋ ਇਹ ਸਾਡੀ ਵੱਡੀ ਮੰਗ ਹੈ ਵੀ ਜਿਹੜੀਆਂ ਚੋਣਾਂ ਨੇ ਉਹ ਹੋਣੀਆਂ ਚਾਹੀਦੀਆਂ ਔਰ ਜਿਹੜੀ ਵੋਟ ਹੈ ਉਹ ਬੜੇ ਸੁਚੱਜੇ ਢੰਗ ਨਾਲ ਹੋਣੀ ਚਾਹੀਦੀ ਹੈ, ਕਿਉਂਕਿ ਸਰਕਾਰ ਨੇ ਵੀ ਇਹ ਡਰਾਮਾ ਬਣਾ ਰੱਖਿਆ ਇੱਕ ਪਟਵਾਰੀਆਂ ਦੀ ਸਰਲ ਜੀ ਡਿਊਟੀ ਲਾ ਕੇ ਤੇ ਉਹ ਇਹ ਚੀਜ਼ਾਂ ਬਹੁਤ ਔਖੇ ਗੱਲਾਂ ਉਹਦੇ ਵਿੱਚ, ਜਿਵੇਂ 18 ਸਾਲ ਉਮਰ ਨਹੀਂ 21 ਸਾਲ ਹੈ ਤੇ ਇੱਕ ਜਿਹੜਾ ਕਾਲਮ ਪਾਇਆ ਐਸਸੀ ਕਾਲਮ, ਉਸ ਕਾਲਮ ਤੇ ਸਾਨੂੰ ਪੂਰਾ ਖੇਦ ਹੈ, ਗੁੱਸਾ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਅਮਰ ਸੰਚਾਰ ਕਰਿਆ ਖਾਲਸਾ ਇੱਕ ਕਿਹਾ, ਫਿਰ ਐਸਸੀ ਕਾਲਮ ਕਿਉਂ ਆ ਗਿਆ? ਜਿਹੜੀ ਭਾਰਤੀ ਸੰਵਿਧਾਨ ਦੇ ਤਹਿਤ ਵੋਟ ਬਣਦੀ ਹੈ ਉਹਦੇ 'ਚ ਤਾਂ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ, ਉਹਦੇ 'ਚ ਉਮਰ 18 ਸਾਲ ਹੈ, ਉਹਦੇ 'ਚ ਕੋਈ ਐਸਸੀ ਨਹੀਂ ਕਿਹਾ ਜਾਂਦਾ। ਸੋ ਇਹ ਸਾਨੂੰ ਦੁੱਖ ਨੇ ਜਿਹੜੇ ਸਾਹਮਣੇ ਆ ਰਹੇ ਨੇ। ਅਸੀਂ ਬਿਲਕੁਲ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਦੂਰ ਕਰੋ, ਨਹੀਂ ਤਾਂ ਜਿਹੜਾ ਆਉਣ ਵਾਲਾ ਟਾਈਮ ਹੈ ਇਹ ਪੰਜਾਬ ਦਾ ਮਾਹੌਲ ਖਰਾਬ ਹੋਊਗਾ। ਮੇਰਾ ਅੰਤਲਾ ਸਵਾਲ ਹੈ ਤੁਹਾਨੂੰ ਕਿ ਜਥੇਦਾਰ ਸਾਹਿਬਾਨ, ਜਦੋਂ ਗੱਲ ਚੱਲਦੀ ਹੈ ਜਥੇਦਾਰ ਦੀ ਅਕਾਲੀ ਬਾਬਾ ਫੂਲਾ ਸਿੰਘ ਦਾ ਜ਼ਿਕਰ ਕੀਤਾ ਜਾਂਦਾ ਹੈ, ਤਾਂ ਹਾਲ ਦੇ ਵਿੱਚ ਜਿਹੜਾ ਨਵੇਂ ਜਥੇਦਾਰ ਲਾਏ ਗਏ ਨੇ ਕੁਲਦੀਪ ਸਿੰਘ ਗੜਗੱਜ, ਉਹਨਾਂ ਨੂੰ ਲੈ ਕੇ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਆਉਂਦਾ, ਕਹਿੰਦੇ ਜਥੇਦਾਰ ਇਸ ਤਰ੍ਹਾਂ ਲਾਇਆ ਗਿਆ ਚੋਰੀ ਛੁਪੇ ਜਿਵੇਂ ਮੰਡੀ ਬੋਰਡ ਦਾ ਚੇਅਰਮੈਨ ਲਾਇਆ ਹੋਵੇ। ਦੇਖੋ ਜੀ, ਮੰਡੀ ਬੋਰਡ ਦਾ ਚੇਅਰਮੈਨ ਦੀ ਵੀ ਕੋਈ ਰਿਸਪੈਕਟ ਹੁੰਦੀ ਆ, ਉਹਨੂੰ ਵੀ ਬਿਠਾਉਣ ਵਾਲੇ 10 ਬੰਦੇ 50 ਜਾਂਦੇ ਨੇ। ਇਹ ਜਿੱਥੇ ਮਹਾਰਾਜ ਦਾ ਸਰੂਪ ਨਹੀਂ ਹੈ, ਜਿੱਥੇ ਸ਼ਸਤਰ ਨਹੀਂ, ਜਿਨ੍ਹਾਂ ਨੂੰ ਸ਼ਸਤਰਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨਮਨ ਕੀਤਾ, ਉਹ ਸ਼ਸਤਰ ਨਹੀਂ ਹੈਗੇ ਤੇ ਉਹਨੂੰ ਉੱਥੇ ਉਹਦੇ ਤਾਜ ਮਤਲਬ ਇੱਕ ਪਗੜੀ ਦੇ ਕੇ ਉਹ ਬਿਲਕੁਲ ਉਹਨਾਂ ਦਾ ਬਿਆਨ ਹੈ, ਠੀਕ ਹੈ ਵੀ ਉਹਦੀ ਵੀ ਰਿਸਪੈਕਟ ਹੁੰਦੀ ਆ, ਪਰ ਇੱਥੇ ਇਹ ਜਿਹੜੇ ਜਥੇਦਾਰ ਲਾਏ ਨੇ ਉਹਨਾਂ ਨੂੰ ਵੀ ਚਾਹੀਦਾ ਸੀ ਵੀ ਇੱਕਣ ਚੋਰੀ ਤੋਂ ਇਹ ਤਾਜਪੋਸ਼ੀ ਜਾਂ ਗੱਦੀ ਤੇ ਬੈਠਣਾ ਇਹ ਰੌਂਗ ਹੈ, ਉਹਨਾਂ ਦੀ ਜ਼ਮੀਰ ਨੂੰ ਕੰਮ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕਿਵੇਂ ਦੇਖਦੇ ਹੋ ਇਹਨਾਂ ਫੈਸਲਿਆਂ ਨੂੰ? ਕੀ ਬੰਦ ਹੋਣਾ ਚਾਹੀਦਾ ਜੀ ਉਹਨਾਂ ਦਾ? ਪੀਟੀਸੀ ਚੈਨਲ ਉਹਨਾਂ ਨੇ ਪੱਕਾ ਕਰ ਰੱਖਿਆ, ਬਿਲਕੁਲ ਬੰਦ ਹੋਣਾ ਚਾਹੀਦਾ ਉਹਨਾਂ ਦਾ। ਉਹ ਆਪਣਾ ਖਜ਼ਾਨਾ ਭਰਨ ਵਾਸਤੇ ਪੀਟੀਸੀ ਚੈਨਲ ਕਿਉਂ ਚੱਲਦਾ? ਕਿਉਂ ਇਹਨਾਂ ਦੇ ਧੱਕੇ ਦੇ ਨਾਲ ਇਹ ਚਲਾਈ ਜਾਂਦੇ ਨੇ, ਕਿਉਂ ਚਲਾਉਣ ਇਹ ਪੀਟੀਸੀ ਚੈਨਲ? ਇਹਨਾਂ ਦਾ ਬੰਦ ਹੋਣਾ, ਬਿਲਕੁਲ ਬੰਦ ਹੋਣਾ ਚਾਹੀਦਾ। ਜਿਹੜਾ ਇਹਨਾਂ ਨੇ ਫੈਸਲਾ ਲਿਆ ਨਵੇਂ ਜਥੇਦਾਰਾਂ ਦਾ, ਤਾਂ ਇਹਨੂੰ ਲੈ ਕੇ ਸਹਿਮਤ? ਬਿਲਕੁਲ ਗਲਤ, ਬਿਲਕੁਲ ਗਲਤ, ਕੋਈ ਸਹਿਮਤ ਨਹੀਂ ਇਹਨਾਂ ਨਾਲ, ਬਿਲਕੁਲ ਵੀ ਕੋਈ ਸਹਿਮਤ ਨਹੀਂ। ਕਿਸਾਨ ਜਥੇਬੰਦੀਆਂ ਨਹੀਂ ਚਾਹੁੰਦੀਆਂ ਕਿ ਇਹੋ ਜਿਹਾ ਇੱਕ ਮਾਹੌਲ ਪੈਦਾ ਕਰ ਦਿੱਤਾ ਜਾਵੇ ਜਿਹਨੂੰ ਲੋਕ ਸਮਝ ਨਾ ਸਕਣ, ਇਹੋ ਜਿਹਾ ਮਾਹੌਲ ਪੈਦਾ ਕਰ ਜਿਹਨੂੰ ਸਮਝ ਸਕਣ ਕੋਈ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਅਸੀਂ ਤਾਂ ਬਿਲਕੁਲ ਵਿਰੋਧ ਕਰਾਂਗੇ, ਡਟ ਕੇ ਕਰਾਂਗੇ, ਜਿਵੇਂ ਅਸੀਂ ਬਾਰਡਰ ਤੇ ਕਰਦੇ ਹਾਂ ਅਸੀਂ ਇੱਥੇ ਵੀ ਕਰਾਂਗੇ, ਨਾਲ ਖੜੇ ਹਾਂ।
ਕੌਮ ਦੇ ਨਾਲ ਖੜੇ ਹਾਂ ਅਸੀਂ। ਲੋਕ ਕਹਿੰਦੇ ਜਥੇਦਾਰ ਤੇ ਕੌਮ ਚੁਣਦੀ ਹੁੰਦੀ ਆ, ਪਰ ਇੱਥੇ ਜਿਹੜੇ ਜਥੇਦਾਰ ਚੁਣੇ ਗਏ ਉਹ ਤੇ ਕੋਟਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਜਥੇਦਾਰ ਚੁਣ ਲਿਆ ਗਿਆ। ਇਹ ਆਪਣੀਆਂ ਮਰਜ਼ੀਆਂ ਅੱਜ ਤੱਕ ਕਰਦੇ ਨੇ, ਨਕਸਲਾਈਟ ਮੂਵਮੈਂਟ ਤੋਂ ਲੈ ਕੇ ਕਰਦਾ ਹੈ। ਇਹਨਾਂ ਨੂੰ ਜਵਾਨੀ ਨੂੰ ਮਰਾਉਣ ਦੇ ਢੰਗ ਆਏ ਹੋਏ ਨੇ, ਨੌਜਵਾਨੀ ਮੂਹਰੇ ਆਉਣ ਨਹੀਂ ਦੇਣੀ ਇਹਨਾਂ ਨੇ। ਪ੍ਰਤਾਪ ਸਿੰਘ ਕੈਰੋਂ ਵਰਗੇ ਕਤਲ ਕਰਾ ਸਕਦੇ ਨੇ, ਇਹ ਸ਼ਾਸਤਰੀ ਵਰਗਿਆਂ ਨੂੰ ਰਾਹ 'ਚੋਂ ਹਟਾ ਸਕਦੇ ਨੇ। ਇਹ ਉਹ ਲੋਕ ਨੇ, ਇਹ ਸਾਨੂੰ ਕਦੋਂ ਜੀਣ ਚੰਗਾ ਸਮਝਣਗੇ, ਕਦੋਂ ਸਾਨੂੰ ਜੀਣ ਦੇਣਗੇ। ਹੁਣ ਦਿੱਲੀ ਹੁਣ ਜਿਹੜੀ ਰਿਹਾਈ ਦਾ ਮਸਲਾ ਚੱਲਦਾ ਕਿ ਇਹਨਾਂ ਨੂੰ ਨਹੀਂ ਪਤਾ ਕੈਦੀਆਂ ਦਾ, ਇਹਨਾਂ ਦਾ ਕਿਹਾ ਹੋਇਆ ਜਾ ਕੇ ਸੈਂਟਰ ਨੂੰ ਕਿ ਇਹ ਬੰਦੀ ਸਿੰਘ ਨਹੀਂ ਛੱਡਣੇ। ਮਨਮੋਹਨ ਸਿੰਘ ਦੇ ਟਾਈਮ ਦੀ ਗੱਲ ਚੱਲਦੀ ਹੈ। ਮਨਮੋਹਨ ਸਿੰਘ ਕਹਿੰਦਾ ਪਹਿਲਾਂ ਬਾਦਲ ਪ੍ਰਭਾਤ ਨੂੰ ਪੁੱਛਿਆ ਆਓ ਮੇਰੇ ਵੱਲੋਂ ਹੁਣੇ ਲੈ ਜਾਓ। ਇਹਨਾਂ ਦਾ ਕਿਹਾ ਹੋਇਆ ਬਈ ਬੰਦੀ ਸਿੰਘ ਬਿਲਕੁਲ ਨਹੀਂ ਛੱਡਣੇ। ਉਹ ਕਿਉਂ ਨਹੀਂ ਛੱਡ ਸਕੇ? ਉਹਨਾਂ ਦੀ ਕੀ ਤਾਕਤ ਹੈ? ਆ ਜਿਹੜੇ ਹਵਾਰੇ ਉਹਨੀ ਨੇ, ਇਹਨਾਂ ਇੰਨੀ ਨਹੀਂ ਸਜ਼ਾ ਭੁਗਤਦੀ। ਕਿਹੜਾ ਕਾਨੂੰਨ ਕਹਿੰਦਾ? ਸਭ ਇਹਨਾਂ ਨੇ ਕਰਵਾਏ ਹੋਏ ਨੇ, ਕਹਿ ਕੇ ਕਰਵਾਏ ਹੋਏ ਨੇ। ਬੇਈਮਾਨ ਬੈਠੇ ਸਾਡੇ ਜਿਹੜੇ ਇਹਨਾਂ ਸਾਡੇ ਘਾਣ ਕਰਾਤਾ ਸਾਡੀ ਸਿੱਖੀ ਦਾ। ਅਕਾਲੀ ਦਲ ਦੇ ਲੀਡਰ ਕਹਿੰਦੇ ਕੀ ਹੋਇਆ ਜੀ, ਹੁਣ ਜਥੇਦਾਰ ਲਾਤਾ, ਹੁਣ ਤੇ ਕੌਮ ਨੂੰ ਚਾਹੀਦਾ ਪ੍ਰਵਾਨ ਕਰ ਲਓ ਉਹਨੂੰ। ਕਿਵੇਂ ਕਰ ਲਈਏ ਪ੍ਰਵਾਨ? ਤੁਹਾਡੇ ਘਰ ਦੀ ਗੱਲ ਕਿਵੇਂ ਪ੍ਰਵਾਨ ਕਰ ਦਿਆ? ਲੋਕਾਂ ਨੂੰ ਪ੍ਰਵਾਨ ਨਹੀਂ, ਪੂਰੇ ਸਿੱਖ ਕੌਮ ਨੂੰ ਪ੍ਰਵਾਨ ਨਹੀਂ। ਪੂਰੇ ਸਾਡੀਆਂ ਜਥੇਬੰਦੀਆਂ ਜੋ ਸਾਡੇ ਭਾਵੇਂ ਸਾਡੇ ਕਾਂਗਰਸੀ ਨੇ, ਭਾਵੇਂ ਸਾਡੇ ਕੋਈ ਵੀ ਜਾਂ ਉਹਨਾਂ ਨੂੰ ਪ੍ਰਵਾਨ ਨਹੀਂ। ਤੁਹਾਨੂੰ ਕਿਵੇਂ ਪ੍ਰਵਾਨ ਕਰ ਲਈਏ? ਅਸੀਂ ਬਿਲਕੁਲ ਨਹੀਂ ਹੋਣਾ, ਬਿਲਕੁਲ ਨਹੀਂ ਪ੍ਰਵਾਨ ਕਰਦੇ, ਐ ਨਹੀਂ ਕਰਦੇ। ਇਹ ਵਿਰੋਧ ਕਦੋਂ ਤੱਕ ਰਹੂਗਾ? ਇਹ ਵਿਰੋਧ ਜਦ ਤੱਕ ਇਹ ਬਦਲਦੇ ਨਹੀਂ, ਜਦ ਤੱਕ ਸਾਡੀ ਲੋਕਾਂ ਦੀ ਗੱਲ ਨਹੀਂ ਉੱਥੇ ਤੱਕ ਮੰਨਦੇ, ਜਦ ਤੱਕ ਵਿਰੋਧ ਚਾਲੂ ਰਹੂਗਾ। ਪਿੱਛੇ ਨਹੀਂ ਹਟਣੇ ਵਾਲੇ ਅਸੀਂ, ਬਿਲਕੁਲ ਨਹੀਂ। ਅਸੀਂ ਬਾਰਡਰਾਂ ਤੋਂ ਨਹੀਂ ਡਰਦੇ, ਅਸੀਂ ਲੜਾਈ ਤੋਂ ਨਹੀਂ ਡਰਦੇ। ਅਸੀਂ ਕੋਈ ਚਾਹੇ ਫੌਜੀ ਲੜਾਈ ਹੈ, ਚਾਹੇ ਬਾਰਡਰ ਕਿਸਾਨੀ ਲੜਾਈ ਹੈ, ਅਸੀਂ ਉੱਥੋਂ ਨਹੀਂ ਡਰਦੇ। ਆਹ ਤਾਂ ਗੱਲ ਸਾਡੇ ਘਰ ਦੀ ਹੈ। ਤੁਹਾਡੀ ਨਜ਼ਰ ਤੋਂ ਅਸਲ ਦੇ ਵਿੱਚ ਜਿਹੜਾ ਕੌਮ ਦਾ ਜਥੇਦਾਰ ਨਿਯੁਕਤ ਕੀਤਾ ਜਾਣਾ ਚਾਹੀਦਾ, ਕਿਵੇਂ ਦਾ ਮੰਨਦੇ ਹੋ ਕਿ ਜਥੇਦਾਰ ਕਿੱਦਾਂ ਦਾ ਹੋਣਾ ਚਾਹੀਦਾ? ਜਥੇਦਾਰ ਦੀ ਨਿਗਾਹ ਦੇ ਵਿੱਚ ਸਭ ਲੋਕ ਇੱਕ ਹੋਣੇ ਚਾਹੀਦੇ ਨੇ। ਉਹਦਾ ਹੁਕਮ ਹੋਣਾ ਚਾਹੀਦਾ। ਜਿਨ੍ਹਾਂ ਨੇ ਕੁਰਬਾਨੀਆਂ ਕਰੀਆਂ ਇਹਨਾਂ ਨੇ ਨੇੜੇ ਨਹੀਂ ਜਾਣ ਦਿੱਤੇ। ਜਿਨ੍ਹਾਂ ਨੇ ਨਿਰੰਕਾਰੀ ਦਾ ਕਤਲ ਕਰ ਸਜ਼ਾ ਕੱਟ ਕੇ ਆ ਕੇ ਉਹਨੂੰ 2 ਸਾਲ ਰਹਿਣ ਦਿੱਤਾ ਸਿਰਫ 95 ਦੇ ਵਿੱਚ ਇਹਨਾਂ ਨੇ ਉੱਥੇ। ਇਹੋ ਜਿਹੇ ਬੰਦੇ ਨਾ ਇਮਾਨਦਾਰ ਨਹੀਂ ਚਾਹੀਦੇ। ਇਹਨਾਂ ਨੂੰ ਚਾਹੀਦੇ ਜਿਹੜੇ ਇਹਨਾਂ ਦੇ ਕਹੇ ਦੇ ਚੱਲਣ। ਇਹ ਗੱਲ ਨਹੀਂ ਕਦੇ ਪ੍ਰਵਾਨ ਹੋਣੀ। ਅਕਾਲ ਤਖ਼ਤ ਸਭ ਤੋਂ ਮਹਾਨ ਆ, ਉਹਦੇ ਅਧੀਨ ਰਹਿ ਕੇ ਚੱਲਣਾ ਪਊਗਾ। ਇਹ ਸਵਾਲ ਕਰਦੇ ਕਹਿੰਦੇ ਪਹਿਲੇ ਜਿਹੜੇ ਜਥੇਦਾਰ ਸੀ ਉਹ ਵੀ ਇਹਨਾਂ ਨੇ ਲਾਏ, ਪਰ ਆਪੇ ਹੀ ਇਹਨਾਂ ਆਪਣੇ ਤਰੀਕੇ ਨਾਲ ਲਾਤੇ ਆ। ਇਸੇ ਕਰਕੇ ਸਾਡੀ ਕੌਮ ਬਰਬਾਦ ਹੋਈ ਹੈ। ਜੇ ਆਪ ਮਰਜ਼ੀ ਨਾਲ ਲਾਏ ਨੇ, ਸਾਡੀ ਕੌਮ ਬਰਬਾਦ ਨਾ ਹੁੰਦੀ। ਇੱਕਣ ਇਹ ਕੌਮ ਵੀ ਬਰਬਾਦ ਹੋਣੇ ਵਾਲੀ ਹੈ। ਕੋਈ ਇਤਿਹਾਸ ਲੈ ਲਓ, ਚਾਹੇ ਤੁਸੀਂ ਬਾਰਡਰ ਦਾ ਲੈ ਲਓ, ਬਾਹਰ ਦੀ ਲੜਾਈ ਦਾ ਲੈ ਲਓ, 65 ਦਾ ਲੈ ਲਓ, 71 ਦਾ ਲੈ ਲਓ। ਮੈਂ 71 ਸੀਗਾ। ਸਾਡੀ ਕਿਤੇ ਘਟਾਓ ਦੇ 550 ਕਿਲੋਮੀਟਰ ਦਾ ਬਾਰਡਰ ਸਾਡੇ ਅਸੀਂ ਸੰਭਾਲੀ ਬੈਠੇ ਹਾਂ। ਅਸੀਂ ਸੰਭਾਲੀ ਬੈਠੇ ਹਾਂ ਪੰਜਾਬੀ ਲੋਕ। ਅੱਜ ਸਾਡਾ ਇਹਨਾਂ ਨੇ ਅੱਜ ਸਾਡੀ ਮੱਥੇ ਨੂੰ ਕਲੰਕ ਲਾਤਾ ਇਹਨਾਂ ਨੇ, ਇਹ ਬਾਦਲ ਪਰਿਵਾਰ ਨੇ। ਕਿਉਂਕਿ ਬਰਾੜ ਵੀ ਗਦਾਰ ਸੀ ਜਿਹਨੇ ਹਰਮੰਦਰ ਦਾ ਢਾਹਿਆ। ਉਹਦੀ ਡੇਅਰੀ ਵੜ ਕੇ ਦੇਖੋ, ਉਹ ਦੱਸੂਗਾ ਵੀ ਅਸੀਂ ਕਿਹੜੇ ਗਦਾਰ ਹਾਂ। ਅਸੀਂ ਪਾਕਿਸਤਾਨ 'ਚ ਗਦਾਰੀ ਕਰਦੇ ਸੀ ਬਾਦਲ ਹੋਣੀ, ਤੇ ਬਰਾੜ ਵੀ ਗਦਾਰ ਸੀਗਾ। ਤਾਂ ਗਦਾਰੀ ਕਰਨ ਹਿਲੇ ਹੋਏ ਨੇ ਸਰਦਾਰ ਜੀ। ਇਹ ਤੁਹਾਡੀ ਕੌਮ ਨੂੰ ਨਹੀਂ ਚਾਹੁੰਦੇ, ਪਰ ਇਹ ਕੌਮ ਐਡੀ ਛੇਤੀ ਮਰਨੇ ਵਾਲੀ ਨਹੀਂ ਜਿਵੇਂ ਚਾਹੁੰਦੇ ਨੇ। ਇਹ ਨਹੀਂ ਹੋਣਾ। ਸਾਰੀਆਂ ਧਿਰਾਂ ਬਾਦਲਾਂ ਦੇ ਖਿਲਾਫ ਹੋਈਆਂ ਫਿਰਦੀਆਂ। ਕੀ ਲੱਗਦਾ ਕਿ ਜਿਹੜੀਆਂ ਪੰਥਕ ਧਿਰਾਂ ਨੇ ਇਹ ਵੀ ਸਵਾਲ ਕੀਤੇ ਜਾਂਦੇ ਨੇ ਕਿ ਉਹ ਤੇ ਆਪਸ ਦੇ ਵਿੱਚ ਹੀ ਖਿੰਡੇ ਹੋਏ ਨੇ, ਏਕਤਾ ਨਹੀਂ ਹੈਗੀ ਉਹਨਾਂ ਦੀ? ਜਦੋਂ ਸਾਡੇ ਇਤਿਹਾਸ ਦੀ ਗੱਲ ਆਉਂਦੀ ਹੈ, ਜਦੋਂ ਸਾਡਾ ਇੱਕੇ ਪਰਖਣ ਦੀ ਗੱਲ ਆਉਂਦੀ ਹੈ, ਫਿਰ ਸਾਰੇ ਸਾਨੂੰ ਇੱਕ ਹੋਣਾ ਪਊਗਾ। ਅਸੀਂ ਇੱਕ ਹੈਗੇ। ਇਹ ਗੱਲ ਨਹੀਂ, ਇਹ ਤਾਂ ਇਹਨਾਂ ਨੂੰ ਕਹਿਣ ਨੂੰ ਗੱਲਾਂ ਬਣਾਈਆਂ ਇਹਨਾਂ ਨੇ। ਸਾਨੂੰ ਕਿਸੇ ਜਥੇਬੰਦੀਆਂ ਨੂੰ ਵੀ ਇਹ ਕਹਿੰਦੇ ਨੇ। ਇਹ ਕਈ ਥਾਂ ਹੋਏ ਫਿਰਦੇ ਨੇ, ਇਹ ਇੱਕ ਹੋਏ ਫਿਰਦੇ ਆ। ਮੰਗ ਸਭ ਇੱਕੋ ਹੀ ਹੈ, ਲੜਾਈ ਇੱਕੋ ਹੀ ਹੈ। ਚਾਹੇ ਕੋਈ ਭਾਈ ਅਲੱਗ ਹੋ ਕੇ ਲੜਦਾ ਹੈ, ਚਾਹੇ ਕੋਈ ਸਾਈਡ ਤੇ ਹੋ ਕੇ ਲੜਦਾ ਹੈ, ਲੜਾਈ ਤਾਂ ਉਹੀ ਹੈ। ਪਰ ਜੇ ਅਸੀਂ ਇੱਕ ਬੜੇ ਨੂੰ ਛੱਡ ਕੇ ਛੋਟੇ ਲੜਾਂਗੇ, ਉੱਥੇ ਸਾਨੂੰ ਥੋੜਾ ਫਰਕ ਆ ਜਾਂਦਾ ਹੈ। ਜਿਵੇਂ ਹੁਣ ਅਸੀਂ ਪੰਜਾਬ ਦੇ ਭਗਵੰਤ ਮਾਨ ਨਾਲ ਛੇੜ ਲਈ, ਅਸੀਂ ਬਾਰਡਰ ਤੇ ਬੈਠੇ ਹਾਂ 1 ਸਾਲ ਦੇ, ਉਹਦੇ ਵਿੱਚੋਂ ਥੋੜਾ ਫਰਕ ਪੈ ਜਾਂਦਾ। ਇਹਨਾਂ ਨੂੰ ਮੌਕਾ ਮਿਲ ਜਾਂਦਾ ਹੈ, ਕਿਉਂਕਿ ਵਿੱਚੋਂ ਹੀ ਬੁਰਾਈਆਂ ਪੈਦਾ ਹੋ ਜਾਂਦੀਆਂ। ਐਜੀਟੇਸ਼ਨ ਨੂੰ ਲੰਬਾ ਕਰਦੇ ਨੇ। 13 ਮਹੀਨੇ ਅਸੀਂ ਦਿੱਲੀ ਬੈਠੇ ਹਾਂ, ਆਗੂਆਂ ਦੇ ਸਿਰ ਤੇ ਬੈਠੇ ਹਾਂ। ਅਸੀਂ ਵਰਕਰ ਹਾਂ, ਆਗੂਆਂ ਨੇ ਫੈਸਲਾ ਲੈਣਾ ਹੁੰਦਾ। ਅਸੀਂ ਆਗੂਆਂ ਨੂੰ ਫੁੱਲ ਚੜਾਉਂਦੇ ਆਏ ਹਾਂ, ਪਰ ਉਹ ਲੰਬਾ ਕਰਕੇ ਇਹਦੇ ਵਿੱਚੋਂ ਹੀ ਵਿਰੋਧ ਪੈਦਾ ਕਰਦੇ ਆ ਸਰਕਾਰਾਂ। ਜਿੰਨਾ ਲੰਬਾ ਕਰਨਗੇ ਉਹਨਾਂ ਵਿੱਚੋਂ ਵਿਰੋਧ ਪੈਦਾ ਹੋ ਜੂ। ਤੁਸੀਂ ਸੜਕਾਂ ਰੋਕਦੇ ਹੋ ਜੀ, ਸਾਨੂੰ ਲਾਂਭੇ ਵੀ ਮਿਲਦੇ ਨੇ, ਕੋਰਟਾਂ 'ਚ ਮਿਲਦੇ ਨੇ, ਵਕੀਲਾਂ ਕੋਲ ਮਿਲਦੇ ਨੇ। ਅਸੀਂ ਵੀ ਕਿਸਾਨ ਆ, ਤੁਸੀਂ ਰਸਤੇ ਰੋਕਦੇ ਹੋ। ਵਿਰੋਧ ਕੁਦਰਤੀ ਹੋ ਜਾਂਦਾ, ਇਸ ਕਰਕੇ ਲੰਬਾ ਕਰਦੇ ਨੇ। ਬਿਲਕੁਲ ਇੱਧਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਕਿ ਖਮਾਣੋਂ ਦੇ ਵਿੱਚ ਸੰਗਤ ਦੇ ਵੱਲੋਂ, ਨੌਜਵਾਨਾਂ ਦੇ ਵੱਲੋਂ, ਬੀਬੀਆਂ ਦੇ ਵੱਲੋਂ, ਬਜ਼ੁਰਗਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦਾ ਜਿਹੜਾ ਡਿਸੀਜਨ ਆਇਆ ਜਥੇਦਾਰ ਸਾਹਿਬਾਨ ਨੂੰ ਲਾਉਣ ਨੂੰ ਲੈ ਕੇ ਤੇ ਨਵੇਂ ਜਥੇਦਾਰ ਲਾਉਣ ਨੂੰ ਲੈ ਕੇ, ਇਸੇ ਦੀ ਖਿਲਾਫਤ ਕੀਤੀ ਜਾ ਰਹੀ ਹੈ, ਵਿਰੋਧ ਕੀਤਾ ਜਾ ਰਿਹਾ ਹੈ। ਤੇ ਖਮਾਣੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨੌਜਵਾਨ, ਬਜ਼ੁਰਗ, ਨਿਹੰਗ ਸਿੰਘ ਜਥੇਬੰਦੀਆਂ ਤੇ ਜਿਹੜੇ ਪੰਥਕ ਤੇ ਸਮਾਜਿਕ ਕਾਰਕੁਨ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਸਵੀਰਾਂ ਹੈ ਔਰ ਤਸਵੀਰਾਂ ਦੇ ਵਿੱਚ ਤੁਸੀਂ ਖੁਦ ਤਗਾਜ਼ਾ ਲਗਾ ਸਕਦੇ ਹੋ
ਜਿਸ ਹਿਸਾਬ ਦੇ ਨਾਲ ਦਮਦਮੀ ਟਕਸਾਲ ਦੇ ਵੱਲੋਂ ਜਾਂ ਨਿਹੰਗ ਸਿੰਘ ਸੰਪਰਦਾਵਾਂ ਦੇ ਵੱਲੋਂ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਸੀ ਕਿ ਇਸ ਹਿਸਾਬ ਦੇ ਨਾਲ ਜਥੇਦਾਰ ਲਾਏ ਨਹੀਂ ਜਾ ਸਕਦੇ ਤੇ ਨਾ ਹੀ ਇਸ ਹਿਸਾਬ ਦੇ ਨਾਲ ਜਥੇਦਾਰਾਂ ਨੂੰ ਲਾਇਆ ਜਾ ਸਕਦਾ ਹੈ। ਇਹ ਤਸਵੀਰਾਂ ਤਮਾਮ ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਅੱਜ ਦੀ ਪੂਰਾ ਘਟਨਾਕ੍ਰਮ ਹੈ ਜਿਹੜਾ ਅੱਜ ਦਾ ਜਿਹੜਾ ਵਿਰੋਧ ਪ੍ਰਦਰਸ਼ਨ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਅਕਾਲ ਤਖਤ ਸਾਹਿਬ ਬਚਾਓ, ਸ਼੍ਰੋਮਣੀ ਕਮੇਟੀ ਬਚਾਓ, ਸ਼੍ਰੋਮਣੀ ਕਮੇਟੀ ਬਚਾਓ, ਸ਼੍ਰੋਮਣੀ ਕਮੇਟੀ ਬਚਾਓ, ਅਕਾਲ ਤਖਤ ਸਾਹਿਬ ਦੀ ਮਰਿਆਦਾ ਬਚਾਓ, ਅਕਾਲ ਤਖਤ ਸਾਹਿਬ ਦੀ ਮਰਿਆਦਾ ਬਚਾਓ, ਸਿੱਖ ਕੌਮ ਨੂੰ ਬਚਾਓ, ਸਿੱਖ ਕੌਮ ਦਾ ਮਾਣ ਵਧਾਓ, ਸ਼੍ਰੋਮਣੀ ਕਮੇਟੀ ਬਚਾਓ, ਸ਼੍ਰੋਮਣੀ ਕਮੇਟੀ ਬਚਾਓ, ਅਕਾਲ ਤਖਤ ਸਾਹਿਬ ਦੀ ਮਰਿਆਦਾ ਬਚਾਓ, ਅਕਾਲ ਤਖਤ ਸਾਹਿਬ ਦੀ ਮਰਿਆਦਾ ਬਚਾਓ, ਸ਼੍ਰੋਮਣੀ ਕਮੇਟੀ ਬਚਾਓ, ਸ਼੍ਰੋਮਣੀ ਕਮੇਟੀ ਬਚਾਓ। ਖਾਲਸਾ ਜੀ ਜਿਹੜਾ ਇਹ ਪ੍ਰੋਗਰਾਮ ਹੈ ਇੱਧਰ ਨੂੰ ਰਹੋ ਥੋੜਾ ਜਿਹਾ ਪ੍ਰਧਾਨ ਜੀ ਇਕੱਠੇ ਜਾ ਇਹ ਜੋ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਠੇਸ ਮਾਰਨ ਵਾਲਾ ਬਾਦਲ ਪਰਿਵਾਰ ਜਥੇਦਾਰਾਂ ਨੂੰ ਲਾਉਣਾ ਤੇ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਲਾਉਣਾ, ਉਹਨਾਂ ਦੀਆਂ ਜਿਹੜੀਆਂ ਪਵਿੱਤਰ ਅਕਾਲ ਤਖਤ ਸਾਹਿਬ ਦੀਆਂ ਮਰਿਆਦਾ ਨੂੰ ਘਾਣ ਕਰਨਾ, ਇਹ ਇੱਕ ਪਰਿਵਾਰ ਆਪਣੇ ਚੈਨਲ ਨੂੰ, ਨਿੱਜੀ ਚੈਨਲ ਨੂੰ ਆਪਣੇ ਪੈਸੇ ਇਕੱਠੇ ਕਰਨੇ, ਹਰਿਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਜਿੰਨਾ ਵੀ ਵਰਲਡ ਦੇ ਵਿੱਚ ਚੈਨਲ ਚੱਲਦਾ, ਕੱਲਾ ਪੀਟੀਸੀ ਚੱਲਦਾ, ਅਸੀਂ ਚਾਹੁੰਦੇ ਹਾਂ ਕਿ ਇਹ ਚੈਨਲ ਹੈ ਜਿਹੜਾ ਇਹ ਪੀਟੀਸੀ ਚੈਨਲ ਦੀ ਬਜਾਏ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੈਨਲ ਹੋਵੇ ਜਿਹੜਾ ਵਰਲਡ ਦੇ ਵਿੱਚ ਪ੍ਰਸਾਰ ਅਤੇ ਪ੍ਰਚਾਰ ਕਰ ਸਕੇ ਸਿੱਖੀ ਦਾ। ਇਹ ਇਕੱਲਾ ਪਰਿਵਾਰ ਕਿਤੇ ਮਹੀਨਾ ਦਿਨਾਰਾਂ 'ਚ ਲੈਂਦਾ, ਕਿਤੇ ਡਾਲਰਾਂ 'ਚ ਲੈਂਦਾ, ਕਿਤੇ ਪੈਂਟਾਂ 'ਚ ਲੈਂਦਾ। ਇਹ ਕਾਰਨ ਹੈ ਇਹਨਾਂ ਦਾ ਸ਼੍ਰੋਮਣੀ ਕਮੇਟੀ ਨਾ ਛੱਡਣ ਦਾ। ਔਰ ਨਰਾਇਣੂ ਮਹੰਤ ਵਾਂਗੂ ਉਹ ਜਿਵੇਂ ਸਰਕਾਰ ਦਾ ਡੀਸੀ ਸੀਗਾ, ਉਹ ਨਰਾਇਣੂ ਮਹੰਤ ਦੀ ਤਰ੍ਹਾਂ ਨਾਲ ਲੱਗਿਆ ਸੀ ਜਿਹੜੀ ਸੈਂਟਰ ਸਰਕਾਰ ਹੈ। ਅੱਜ ਚਾਹੇ ਜਿਹੜੇ ਇਲੈਕਸ਼ਨ ਨਹੀਂ ਕਰਾ ਰਹੀ ਉਹ ਵੀ ਨਰਾਇਣੂ ਮਹੰਤ ਦੀ ਤਰ੍ਹਾਂ ਬਾਦਲਾਂ ਦੇ ਨਾਲ ਲੱਗੀ ਹੈ। ਸੋ ਇਹ ਜਿਹੜਾ ਸਾਡਾ ਸ਼ਾਂਤਮਈ ਰੋਸ ਮਾਰਚ ਉਹ ਇਹ ਚੀਜ਼ ਦਰਸਾਉਂਦਾ ਕਿ ਸਿੱਖ ਕੌਮ ਨੂੰ ਇੱਕ ਦੂਜੇ ਦੇ ਸਾਹਮਣੇ ਖੜੀ ਕਰਨ ਵਾਲੀ ਸੈਂਟਰ ਇਹਦਾ ਅਸੀਂ ਵਿਰੋਧ ਕਰਦੇ ਹਾਂ ਵੀ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਣ ਮਰਿਆਦਾ ਇਲੈਕਸ਼ਨ ਟਾਈਮ ਤੇ ਹੋਣ, ਤਾਂ ਜੋ ਜਿਹੜਾ ਸਮੇਂ ਨਾਲ ਨਵਾਂ ਪ੍ਰਬੰਧ ਹੋ ਸਕੇ। ਜੇ ਉਹਦੇ ਵਿੱਚ ਕੋਈ ਵੀ ਊਣਤਾਈ ਜਾਂ ਕੋਈ ਗਲਤੀ ਹੋਊ ਤਾਂ 5 ਸਾਲ ਬਾਅਦ ਬਦਲੀ ਜਾਣੀ ਚਾਹੀਦੀ ਹੈ। ਅੱਜ ਤਾਨਾਸ਼ਾਹੀ ਰੁਪਈਏ ਦੇ ਹਿਸਾਬ ਨਾਲ ਅੱਜ 14 ਸਾਲ ਹੋ ਗਏ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਏ ਨੂੰ, ਪਰ ਜਿੱਥੇ ਵੀ ਜਸਟਿਸ ਸਾਰੋਂ ਲਾਇਆ, ਪੰਜਾਬ ਦਾ ਜਿਹੜਾ ਚੋਣ ਕਮਿਸ਼ਨ ਲਾਇਆ, ਉਹਦੇ ਵੱਲੋਂ ਇੱਕ ਡਰਾਮਾ ਖੇਡਿਆ ਜਾ ਰਿਹਾ। ਕੀ ਡਰਾਮਾ? ਪਟਵਾਰੀ ਸਾਹਿਬਾਨਾਂ ਦੀ ਵੋਟਾਂ ਬਣਾਉਣ ਤੇ ਡਿਊਟੀ ਲਾਈ ਹੈ ਔਰ ਸ਼ਹਿਰ ਦੇ ਵਿੱਚ ਆਪਣੇ ਨਗਰ ਪੰਚਾਇਤ ਦੀ ਲਾਈ ਹੈ। ਇੱਕ ਬੰਦਾ ਕਿੰਨੀਆਂ ਕੁ ਵੋਟਾਂ ਬਣਾ ਸਕਦਾ? ਸੋ ਨਾ ਤਾਂ ਵੋਟਾਂ ਹੀ ਬਣ ਰਹੀਆਂ, ਜਿਨ੍ਹਾਂ ਦੀਆਂ ਵੋਟਾਂ ਬਣੀਆਂ ਉਹ ਵੀ ਡਬਲ ਬਣੀਆਂ। ਸੋ ਇਹ ਬਹੁਤ ਬੜੀ ਨਰਾਜ਼ਗੀ ਕੀਤੀ ਜਾ ਰਹੀ ਹੈ। ਬੀਬੀਆਂ ਨੇ ਜਿਹੜੀਆਂ ਉਹਨਾਂ ਦੀਆਂ ਤਾਂ ਟੋਟਲ ਵੋਟਾਂ ਬਣ ਜਾਣੀਆਂ ਚਾਹੀਦੀਆਂ। ਵਿੱਚੋਂ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਨਗਰਾਂ ਦੇ, ਖਮਾਣੋ ਸ਼ਹਿਰ ਦੇ ਕੌਂਸਲਰਾਂ ਦੀਆਂ ਵੀ ਵੋਟਾਂ ਕੱਟ ਕੇ ਦੱਸੋ ਇਹ ਕਿਹੜੀ ਪ੍ਰਾਪਤੀ ਕਰੇ। ਕੌਂਸਲਰਾਂ ਦੀਆਂ ਵੀ ਵੋਟਾਂ ਦੇ ਫਾਰਮ ਭੇਜੇ, ਉਹ ਵੀ ਕੱਟ ਦਿੱਤੇ ਗਏ। ਸੋ ਖਾਲਸਾ ਜੀ ਇਹ ਰੋਸ ਲਗਾਤਾਰ 1.5-2 ਸਾਲ ਤੋਂ ਚੁੱਪ ਕਪੀਤੇ ਚੱਲਦੇ ਸੀ ਵੀ ਚਲੋ ਕੋਈ ਹੱਲ ਹੋਊਗਾ। ਇਹ ਜਿਹੜਾ ਚੋਣ ਕਮਿਸ਼ਨ ਅਪਾਉਂਟ ਕਰਿਆ, ਇਹਨੇ ਵੋਟਾਂ ਦਾ ਆਗਾਜ਼ ਕਰਿਆ ਬਣਾਉਣ ਦਾ, ਇਹ ਸਤੰਬਰ 2023 ਦਾ ਕਰਿਆ ਹੋਇਆ, ਪਰ ਅੱਜ ਤੱਕ ਵੋਟਾਂ ਕੰਪਲੀਟ ਨਹੀਂ ਹੋ ਸਕੀਆਂ। ਸਾਨੂੰ ਸ਼ੱਕ ਹੈ ਵੀ ਇਸ ਬੰਦੇ ਨੂੰ ਵੀ ਕੋਈ ਮਹੀਨਾ ਚੜਾਵਾ ਚੱਲਦਾ। ਮੀਡੀਆ ਰਹੀ ਮੈਂ ਦੱਸਣਾ ਚਾਹੁੰਦਾ, ਜਸਟਿਸ ਸਾਰੋਂ ਸਾਹਿਬ ਜਾਂ ਤਾਂ ਇਹਨੂੰ ਪਾਰਦਰਸ਼ੀ ਢੰਗ ਨਾਲ ਵੋਟਾਂ ਬਣਵਾਓ, ਨਹੀਂ ਅਸੀਂ ਤੁਹਾਡਾ ਵੀ ਵਿਰੋਧ ਕਰਾਂਗੇ। ਕਿਉਂਕਿ ਬਾਦਲ ਪਰਿਵਾਰ ਨਾਲ ਸਾਨੂੰ ਲੱਗਦਾ ਵੀ ਤੁਸੀਂ ਰਲੇ ਹੋਏ ਹੋ, ਕਿਉਂਕਿ ਤੁਹਾਨੂੰ ਅਸੀਂ ਕਿੰਨੀ ਵਾਰ ਕਹਿ ਲਿਆ ਵੀ ਪਟਵਾਰੀਆਂ ਦੀਆਂ ਪੋਸਟਾਂ ਪੰਜਾਬ 'ਚ 2500 ਨੇ ਤੇ ਆਰਜੀ ਪੋਸਟਾਂ 2000 ਨੇ। ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਆਂਗਣਵਾੜੀ ਵਰਕਰ ਨੇ, ਜਿਨ੍ਹਾਂ
ਪੋਸਟ 13,000 ਹੈ ਔਰ 13,000 ਉਹਨਾਂ ਦੇ ਨਾਲ ਜਿਹੜੀ ਬੀਬੀ ਹੈ ਸਪੋਰਟਰ ਹੈ ਉਹਨਾਂ ਦੀ ਹੈਲਪਰ ਹੈ ਉਹਦੀ ਪੋਸਟ ਹੈ ਤੇ ਲਗਭਗ ਜੇ ਅਸੀਂ ਲਾਈਏ ਸ਼ਹਿਰ ਮਿਲਾ ਕੇ ਤਾਂ 30,000 ਦੇ ਕਰੀਬ ਜਿਹੜੀਆਂ ਪੋਸਟਾਂ ਨੇ ਪੰਜਾਬ 'ਚ ਆਂਗਣਵਾੜੀ ਵਰਕਰਾਂ ਦੀਆਂ ਔਰ ਉਹਨਾਂ ਕੋਲ ਹਰ ਇੱਕ ਗਲੀ ਮਹੱਲੇ ਦਾ ਰਜਿਸਟਰ ਹੈ ਪਰ ਨਹੀਂ ਇਹਨਾਂ ਨੇ ਜਾਣ ਬੁੱਝ ਕੇ ਇਹ ਜਿਹੜਾ ਲੋਕਾਂ ਨੂੰ ਖੁਆਰ ਕਰਨਾ ਇਸ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ 2 ਸਾਲ ਦੇ ਵਿੱਚ ਇਹਨਾਂ ਤੋਂ ਵੋਟਾਂ ਨਹੀਂ ਬਣੀਆਂ ਜੇ ਕੋਈ ਵੈਸੇ ਵੋਟਾਂ ਬਣਾਉਣੀਆਂ ਹੋਣ ਉਹ ਠਾਹ ਬਣ ਜਾਂਦੀਆਂ ਕਿਉਂਕਿ ਸਾਰੀਆਂ ਸੰਸਥਾਵਾਂ ਚਾਹੇ ਮਹਮਦਨ ਭਾਈਚਾਰੇ ਦੀਆਂ ਹੋਣ ਉਹ ਸਰਮੌਰ ਨੇ ਉਹ ਆਪਣਾ ਪ੍ਰਬੰਧ ਚਲਾਉਂਦੀਆਂ ਕੋਈ ਹਿੰਦੂ ਭਾਈਚਾਰੇ ਦੀਆਂ ਸੰਸਥਾਵਾਂ ਹੋਣ ਉਹ ਆਪਣਾ ਪ੍ਰਬੰਧ ਚਲਾਉਂਦੀਆਂ ਪਰ ਜਿਹੜੇ ਇਹ ਲੋਕ ਨੇ ਸਾਡੇ ਤੇ ਕਿਉਂ ਫੋਟੋ ਹੋਏ ਨੇ ਸਾਡੇ ਪ੍ਰਬੰਧ ਦੇ ਵਿੱਚ ਕਿਉਂ ਦਖਲਅੰਦਾਜ਼ੀ ਕਰਦੇ ਆ ਇਹ ਅਸੀਂ ਜ਼ਰੂਰ ਇਹਨਾਂ ਨੂੰ ਕਹਿੰਦੇ ਆ ਕਿ ਸਾਡੇ ਪ੍ਰਬੰਧਾਂ ਦੇ ਵਿੱਚ ਇਹ ਦਖਲਅੰਦਾਜ਼ੀ ਬੰਦ ਕਰਨ ਜੋ ਸਾਡਾ ਅਕਾਲ ਤਖਤ ਬਚਾਓ ਬਾਦਲਾਂ ਨੂੰ ਬਚਾਓ ਅਕਾਲ ਤਖਤ ਬਚਾਓ ਬਾਦਲਾਂ ਨੂੰ ਬਚਾਓ ਸ਼੍ਰੋਮਣੀ ਕਮੇਟੀ ਬਚਾਓ ਬਾਦਲਾਂ ਨੂੰ ਬਚਾਓ ਸ਼੍ਰੋਮਣੀ ਕਮੇਟੀ ਬਚਾਓ ਬਾਦਲਾਂ ਨੂੰ ਬਚਾਓ ਸ਼੍ਰੋਮਣੀ ਕਮੇਟੀ ਬਚਾਓ ਬਾਦਲਾਂ ਨੂੰ ਬਚਾਓ ਅਕਾਲ ਤਖਤ ਸਾਹਿਬ ਬਚਾਓ ਬਾਦਲਾਂ ਨੂੰ ਬਚਾਓ ਸ਼੍ਰੋਮਣੀ ਕਮੇਟੀ ਬਚਾਓ ਬਾਦਲਾਂ ਨੂੰ ਬਚਾਓ ਬਾਦਲਾਂ ਦਾ ਚੈਨਲ ਪੀਟੀਸੀ ਬਚਾਓ ਬੰਦ ਕਰੋ ਬੰਦ ਕਰੋ ਬਾਦਲਾਂ ਦਾ ਚੈਨਲ ਪੀਟੀਸੀ ਬਚਾਓ ਗੋਲਕ ਬਚਾਓ ਬਾਦਲਾਂ ਦਾ ਚੈਨਲ ਪੀਟੀਸੀ ਬਚਾਓ ਗੋਲਕ ਬਚਾਓ ਬਾਦਲਾਂ ਦਾ ਚੈਨਲ ਅੰਮ੍ਰਿਤਸਰ ਤੋਂ ਪੀਟੀਸੀ ਬਚਾਓ ਗੋਲਕ ਨੂੰ ਬਚਾਓ ਬੇਈਮਾਨਾਂ ਦਾ ਰਾਜ ਬਦਲ ਦਿਓ ਤਖਤ ਬਦਲ ਦਿਓ ਤਾਜ ਬਦਲ ਦਿਓ ਤਖਤ ਬਦਲ ਦਿਓ ਤਾਜ ਬਦਲ ਦਿਓ ਬੇਈਮਾਨਾਂ ਦਾ ਤਖਤ ਬਦਲ ਦਿਓ ਤਾਜ ਬਦਲ ਦਿਓ ਅਕਾਲ ਤਖਤ ਬਚਾਓ ਅਕਾਲ ਤਖਤ ਬਚਾਓ TV84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਵੱਡੇ ਸੰਗੀਨ ਦੇ ਦੋਸ਼ ਪੰਥਕ ਧਿਰਾਂ ਦੇ ਵੱਲੋਂ ਲਗਾਏ ਜਾਂਦੇ ਨੇ ਕਿ ਜਿਸ ਹਿਸਾਬ ਦੇ ਨਾਲ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਔਰ ਇਹ ਇਸ ਹਿਸਾਬ ਦੇ ਨਾਲ ਨਿਯੁਕਤੀ ਨਹੀਂ ਹੋਣੀ ਚਾਹੀਦੀ ਤੇ ਜਿਸ ਹਿਸਾਬ ਦੇ ਨਾਲ ਲਾਂਭੇ ਕੀਤਾ ਜਾਂਦਾ ਹੈ ਉਹ ਉਸ ਹਿਸਾਬ ਦੇ ਨਾਲ ਲਾਂਭੇ ਨਹੀਂ ਕੀਤਾ ਜਾਣਾ ਚਾਹੀਦਾ ਇਸੇ ਨੂੰ ਲੈ ਕੇ ਵੱਖ-ਵੱਖ ਜਿਹੜੇ ਅਕਾਲੀ ਦਲ ਦੇ ਨਾਲ ਸੰਬੰਧਿਤ ਅਹੁਦੇਦਾਰ ਸਹਿਬਾਨ ਸੀ ਉਹਨਾਂ ਦੇ ਵੱਲੋਂ ਅਸਤੀਫਿਆਂ ਦੀ ਝੜੀ ਲਗਾਈ ਗਈ ਤੇ ਉਸ ਤੋਂ ਬਾਅਦ ਵੱਖ-ਵੱਖ ਇਲਾਕਿਆਂ ਦੇ ਵਿੱਚ ਪੰਥਕ ਸਭਾਵਾਂ ਦੇ ਵਿੱਚ ਰੋਸ ਪ੍ਰਦਰਸ਼ਨ ਹੁੰਦਾ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਖਮਾਣੋਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਹਿਸਾਬ ਦੇ ਨਾਲ ਰੋਸ ਪ੍ਰਦਰਸ਼ਨ ਹੁੰਦਾ ਨਜ਼ਰ ਆ ਰਿਹਾ ਹੈ ਇਹ ਸਲੋਗਨ ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗੇ ਸਲੋਗਨਾਂ ਦੇ ਵਿੱਚ ਲਿਖਿਆ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਨਾਲ ਹੀ ਇਹ ਵੀ ਸਲੋਗਨ ਲਿਖੇ ਹੋਏ ਨੇ ਕਿ ਜਥੇਦਾਰਾਂ ਦੀ ਜਿਹੜੀ ਨਿਯੁਕਤੀ ਹੈ ਆਪਣੇ ਹਿਸਾਬ ਦੇ ਨਾਲ ਕਰਦੇ ਨਹੀਂ ਤੇ ਆਪਣੇ ਹਿਸਾਬ ਦੇ ਨਾਲ ਹੀ ਜਥੇਦਾਰਾਂ ਨੂੰ ਲਾਂਭੇ ਕਰ ਦੇਣਾ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲੀਆ ਚਿੰਨ੍ਹ ਨੇ ਇਹ ਤਸਵੀਰਾਂ ਖਮਾਣੋਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਤਮਾਮ ਸਾਰੀਆਂ ਉਹ ਜਥੇਬੰਦੀਆਂ ਚਾਹੇ ਉਹ ਪੰਥਕ ਧਿਰਾਂ ਦੇ ਕਾਰਕੁਨ ਹੋਣ ਜਾਂ ਫਿਰ ਕਿਸਾਨ ਜਥੇਬੰਦੀਆਂ ਹੋਣ ਜਾਂ ਆਮ ਨਾਨਕ ਨਾਮ ਲੇਵਾ ਸਿੱਖ ਸੰਗਤ ਹੋਵੇ ਜਿਨ੍ਹਾਂ ਨੂੰ ਖਾਸ ਤੌਰ ਤੇ ਕਿਸੇ ਵੀ ਅਜਿਹੀ ਧਿਰ ਦੇ ਨਾਲ ਨਹੀਂ ਹੁੰਦਾ ਪਰ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਮੇਂ-ਸਮੇਂ ਤੇ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਹਿਸਾਬ ਦੇ ਨਾਲ ਰੋਸ ਪ੍ਰਦਰਸ਼ਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਕੱਲੀ ਖਮਾਣੋਂ ਦੀ ਤਸਵੀਰ ਨਹੀਂ ਸਗੋਂ ਬਹੁਤ ਸਾਰੇ ਹੋਰ ਵੀ ਇਲਾਕਿਆਂ ਦੀਆਂ ਤਸਵੀਰਾਂ ਨਜ਼ਰ ਆਈਆਂ ਨੇ ਜਿਨ੍ਹਾਂ ਦੇ ਵਿੱਚ ਅਕਾਲੀ ਦਲ ਦਾ ਇਹ ਵਿਰੋਧ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿਮ ਫੈਸਲਿਆਂ ਦੀ ਵਿਰੋਧਤਾ ਕਰਦਿਆਂ ਹੋਇਆਂ ਜਥੇਦਾਰ ਸਹਿਬਾਨ ਦੀ ਨਿਯੁਕਤੀ ਤੇ ਜਥੇਦਾਰ ਸਹਿਬਾਨ ਦੀ ਜਿਹੜੀ ਬਰਖਾਸਤਗੀ ਨੂੰ ਲੈ ਕੇ ਵੱਡੇ ਜਿਹੜੇ ਪ੍ਰਦਰਸ਼ਨ ਨੇ ਉਹ ਸੰਗਤ ਦੇ ਵੱਲੋਂ ਸਮੇਂ-ਸਮੇਂ ਤੇ ਕੀਤੇ ਜਾਂਦੇ ਨੇ ਤਮਾਮ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਖਾਸ ਤੌਰ ਤੇ ਜਿਹੜੀਆਂ ਇੱਥੇ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਨ ਦਾ ਯਤਨ ਕਰਾਂਗੇ ਕਿ ਆਖਰ ਇਹ ਰੋਸ ਪ੍ਰਦਰਸ਼ਨ ਕਰਨ ਦੀ ਨੌਬਤ ਕਿਉਂ ਆਈ ਕਿਉਂਕਿ ਸਰਕਾਰਾਂ ਦੇ ਖਿਲਾਫ ਪ੍ਰਦਰਸ਼ਨ ਹੁੰਦੇ ਨੇ ਆਮ ਕਰਕੇ ਉਹਨਾਂ ਧਿਰਾਂ ਦੇ ਖਿਲਾਫ ਪ੍ਰਦਰਸ਼ਨ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਹਿਟਲਰ ਸ਼ਾਹੀ ਵਰਤੀ ਜਾਂਦੀ ਹੈ ਪਰ ਅੱਜ ਜਿਹੜਾ
ਪੰਥਕ ਜਥੇਬੰਦੀਆਂ ਦੇ ਵੱਲੋਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਬਹਾਲ ਕਰਵਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦਾ ਵਿਰੋਧ ਕਰਦਿਆਂ ਹੋਇਆਂ ਐਸਜੀਪੀਸੀ ਦੇ ਡਿਸੀਜਨਾਂ ਦਾ ਵਿਰੋਧ ਕਰਦਿਆਂ ਹੋਇਆਂ ਤੇ ਅਕਾਲੀ ਦਲ ਦੇ ਨਾਲ ਤਮਾਮ ਸਾਰੀਆਂ ਜਿਹੜੀਆਂ ਜੁੜੀਆਂ ਹੋਈਆਂ ਧਿਰਾਂ ਨੇ ਉਹਨਾਂ ਦਾ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇੱਥੇ ਜਿਹੜੀਆਂ ਤਮਾਮ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ। ਭਾਈ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿ ਰੋਸ ਪ੍ਰਦਰਸ਼ਨ ਕਰਨ ਦੀ ਨੌਬਤ ਕਿਉਂ ਆਈ ਹੈ? ਇਹ ਦੇਖੋ ਜੀ, ਬਾਦਲ ਪਰਿਵਾਰ ਇੱਕ ਪਰਿਵਾਰ ਅਕਾਲ ਤਖਤ ਸਾਹਿਬ ਨੂੰ ਦੇ ਜਥੇਦਾਰਾਂ ਨੂੰ ਔਰ ਪੂਰੇ ਪ੍ਰਬੰਧ ਨੂੰ ਕਠਪੁਤਲੀਆਂ ਦੀ ਤਰ੍ਹਾਂ ਚਲਾ ਰਿਹਾ ਹੈ, ਜਿਹੜਾ ਕਿ ਪੂਰੇ ਜ਼ੋਰ ਨਾਲ ਅਸੀਂ ਵਿਰੋਧ ਕਰਦੇ ਹਾਂ। ਪੰਥਕ ਅਕਾਲੀ ਲਹਿਰ ਵੱਲੋਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਔਰ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਔਰ ਸਾਡੀਆਂ ਨਿਹੰਗ ਸਿੰਘ ਸੰਪਰਦਾਵਾਂ ਦੇ ਵੱਲੋਂ ਅਸੀਂ ਸਾਰੇ ਰਲ ਕੇ ਇਹ ਜਿਹੜਾ ਅੱਜ ਦਾ ਰੋਸ ਮਾਰਚ ਹੈ ਉਹ ਅਸੀਂ ਕਰ ਰਹੇ ਹਾਂ। ਇਸ ਕਰਕੇ ਵੀ ਬਾਦਲ ਪਰਿਵਾਰ ਆਪਣੇ ਇੱਕ ਪਰਿਵਾਰ ਸਾਰੀ ਸਿੱਖ ਕੌਮ ਨੂੰ ਖੁਆਰ ਕਰ ਰਿਹਾ ਹੈ, ਇਸ ਕਰਕੇ ਅਸੀਂ ਇਹ ਜਿਹੜਾ ਅੱਜ ਦਾ ਸਾਡਾ ਰੋਸ ਮਾਰਚ ਹੈ। ਕਿਉਂ ਜਾਪਦਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਏ ਹੋਏ ਫੈਸਲਿਆਂ ਦਾ ਵਿਰੋਧ ਕਰਨਾ ਪੈ ਰਿਹਾ? ਬਿਲਕੁਲ ਜੀ, ਦੇਖੋ ਇਹ ਸ਼੍ਰੋਮਣੀ ਕਮੇਟੀ ਦੇ ਫੈਸਲੇ ਨਹੀਂ ਮੈਂ ਕਹਿ ਸਕਦਾ, ਇਹ ਤਾਨਾਸ਼ਾਹ ਬਾਦਲ ਪਰਿਵਾਰ ਦੇ ਫੈਸਲੇ ਨੇ ਜਿਹੜੇ ਲਏ ਹੋਏ ਨੇ। ਇਹ ਉਸ ਪਰਿਵਾਰ ਨੇ ਬੇੜਾ ਗਰਕ ਕਰਤਾ ਸਿੱਖ ਕੌਮ ਦਾ, ਨਾ ਤਾਂ ਛੇਵੇਂ ਪਾਤਸ਼ਾਹ ਦਾ ਸਿਧਾਂਤ ਛੱਡਿਆ। ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਹੈ ਸਿੱਖਾਂ ਲਈ ਇਲਾਹੀ ਫਰਮਾਨ ਹੁੰਦਾ ਸੀ, ਅੱਜ ਉਹ ਫਰਮਾਨ ਆ ਜਿਹੜਾ ਇੱਕ ਬਾਦਲ ਪਰਿਵਾਰ ਨੇ ਚਾਹੇ ਰਾਮ ਰਹੀਮ ਨੂੰ ਮਾਫੀ ਦਵਾਈ ਹੈ, ਉਹ ਵੀ ਚੰਡੀਗੜ੍ਹ 2 ਜਥੇਦਾਰਾਂ ਨੂੰ ਬਿਠਾਲ ਕੇ ਦਵਾਈ ਹੈ। ਇਹ ਜਿਹੜਾ ਧੱਕਾ ਕਰਦੇ ਨੇ ਉਸ ਧੱਕੇ ਦੇ ਖਿਲਾਫ ਸਿਧਾਂਤ ਤੋੜਦੇ ਨੇ ਗੁਰੂ ਸਾਹਿਬ ਦਾ, ਉਸ ਦੇ ਖਿਲਾਫ ਇਹ ਰੋਸ ਪ੍ਰਦਰਸ਼ਨ ਅੱਜ ਸਾਡਾ ਕਿਸਾਨ ਜਥੇਬੰਦੀਆਂ ਵੱਲੋਂ, ਨਿਹੰਗ ਸਿੰਘ ਜਥੇਬੰਦੀਆਂ ਵੱਲੋਂ, ਸੰਤ ਸਮਾਜ ਵੱਲੋਂ, ਇਲਾਕੇ ਦੇ ਮੋਹਤਬਰ ਸੱਜਣਾ ਵੱਲੋਂ ਅਤੇ ਪੰਥਕ ਅਕਾਲੀ ਲਹਿਰ ਵੱਲੋਂ, ਰਾਜਨੀਤਿਕ ਟੋਟਲ ਪਾਰਟੀਆਂ ਵੱਲੋਂ, ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਜਿੰਨੀਆਂ ਵੀ ਪਾਰਟੀਆਂ ਨੇ ਉਹ ਜਿਹੜੀਆਂ ਗੁਰੂ ਨਾਨਕ ਨਾਮ ਲੇਵਾ ਨੇ ਇਸ ਗੱਲ ਤੇ ਅਕੀਦਾ ਰੱਖਦੀਆਂ ਸਿੱਖ ਪੰਥ ਦੇ ਵਿੱਚ ਔਰ ਜਿਹੜੇ ਅਕਾਲ ਤਖਤ ਸਾਹਿਬ ਦੇ ਅਕੀਦਾ ਰੱਖਦੇ ਨੇ, ਉਹ ਸਾਰੀਆਂ ਹੀ ਅੱਜ ਰਲ ਕੇ ਇਸ ਗੱਲ ਦਾ ਵਿਰੋਧ ਕਰ ਰਹੀਆਂ ਵੀ ਜੋ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਇਸ ਇਕੱਲਾ ਪਰਿਵਾਰ ਧੱਬਾ ਲੱਗਿਆ ਹੋਇਆ, ਇਸ ਪਰਿਵਾਰ ਨੂੰ ਇਸ ਅਕਾਲ ਤਖਤ ਸਾਹਿਬ ਦੀ ਜਿਹੜੀ ਇੱਕ ਤਾਨਾਸ਼ਾਹੀ ਹੁਕਮ ਇਹ ਤੇ ਲਾਉਣਾ ਚਾਹੀਦਾ। ਇਹ ਹੈ ਸਰ ਇਕੱਲੇ ਜਥੇਦਾਰਾਂ ਦੇ ਲਾਉਣ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਹੈ ਤੁਹਾਡਾ, ਜਾਂ ਹੋਰ ਵੀ ਕੁਝ ਡਿਮਾਂਡਸ ਹੈਗੀਆਂ ਨੇ? ਬਿਲਕੁਲ ਜੀ, ਜੋ ਸਿਧਾਂਤਕ ਹੈ, ਦੇਖੋ 14 ਸਾਲ ਹੋ ਗਏ ਇਲੈਕਸ਼ਨ ਹੋਏ ਨੂੰ, 14 ਸਾਲ ਦੇ ਵਿੱਚ ਜਿਹੜਾ ਇਲੈਕਸ਼ਨ ਹੈ ਉਹ ਨਹੀਂ ਹੋ ਸਕਿਆ ਤੇ ਬਾਕੀ ਇਲੈਕਸ਼ਨ 5 ਸਾਲ 'ਚ ਹੁੰਦੇ ਨੇ ਤੇ ਉਹ ਜੇ ਕੋਈ ਚੰਗਾ ਮਾੜਾ ਸਾਹਮਣੇ ਆ ਜਾਊਗਾ ਉਹ ਇਲੈਕਸ਼ਨ ਹੋਣੇ ਚਾਹੀਦੇ ਨੇ ਜਿਹੜੇ ਨਹੀਂ ਹੋ ਰਹੇ। ਸੋ ਇਹ ਸਾਡੀ ਵੱਡੀ ਮੰਗ ਹੈ ਵੀ ਜਿਹੜੀਆਂ ਚੋਣਾਂ ਨੇ ਉਹ ਹੋਣੀਆਂ ਚਾਹੀਦੀਆਂ ਔਰ ਜਿਹੜੀ ਵੋਟ ਹੈ ਉਹ ਬੜੇ ਸੁਚੱਜੇ ਢੰਗ ਨਾਲ ਹੋਣੀ ਚਾਹੀਦੀ ਹੈ, ਕਿਉਂਕਿ ਸਰਕਾਰ ਨੇ ਵੀ ਇਹ ਡਰਾਮਾ ਬਣਾ ਰੱਖਿਆ ਇੱਕ ਪਟਵਾਰੀਆਂ ਦੀ ਸਰਲ ਜੀ ਡਿਊਟੀ ਲਾ ਕੇ ਤੇ ਉਹ ਇਹ ਚੀਜ਼ਾਂ ਬਹੁਤ ਔਖੇ ਗੱਲਾਂ ਉਹਦੇ ਵਿੱਚ, ਜਿਵੇਂ 18 ਸਾਲ ਉਮਰ ਨਹੀਂ 21 ਸਾਲ ਹੈ ਤੇ ਇੱਕ ਜਿਹੜਾ ਕਾਲਮ ਪਾਇਆ ਐਸਸੀ ਕਾਲਮ, ਉਸ ਕਾਲਮ ਤੇ ਸਾਨੂੰ ਪੂਰਾ ਖੇਦ ਹੈ, ਗੁੱਸਾ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਸੰਚਾਰ ਕਰਿਆ ਖਾਲਸਾ ਇੱਕ ਕਿਹਾ, ਫਿਰ ਐਸਸੀ ਕਾਲਮ ਕਿਉਂ ਆ ਗਿਆ? ਜਿਹੜੀ ਭਾਰਤੀ ਸੰਵਿਧਾਨ ਦੇ ਤਹਿਤ ਵੋਟ ਬਣਦੀ ਹੈ ਉਹਦੇ 'ਚ ਤਾਂ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ, ਉਹਦੇ 'ਚ ਉਮਰ 18 ਸਾਲ ਹੈ, ਉਹਦੇ 'ਚ ਕੋਈ ਐਸਸੀ ਨਹੀਂ ਕਿਹਾ ਜਾਂਦਾ। ਸੋ ਇਹ ਸਾਨੂੰ ਦੁੱਖ ਨੇ ਜਿਹੜੇ ਸਾਹਮਣੇ ਆ ਰਹੇ ਨੇ। ਅਸੀਂ ਬਿਲਕੁਲ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਦੂਰ ਕਰੋ, ਨਹੀਂ ਤਾਂ ਜਿਹੜਾ ਆਉਣ ਵਾਲਾ ਟਾਈਮ ਹੈ ਇਹ ਪੰਜਾਬ ਦਾ ਮਾਹੌਲ ਖਰਾਬ ਹੋਊਗਾ। ਮੇਰਾ ਅੰਤਲਾ ਸਵਾਲ ਹੈ ਤੁਹਾਨੂੰ ਕਿ ਜਥੇਦਾਰ ਸਾਹਿਬਾਨ, ਜਦੋਂ ਗੱਲ ਚੱਲਦੀ ਹੈ ਜਥੇਦਾਰ ਦੀ ਅਕਾਲੀ ਬਾਬਾ ਫੂਲਾ ਸਿੰਘ ਦਾ ਜ਼ਿਕਰ ਕੀਤਾ ਜਾਂਦਾ ਹੈ, ਤਾਂ ਹਾਲ ਦੇ ਵਿੱਚ ਜਿਹੜਾ ਨਵੇਂ ਜਥੇਦਾਰ ਲਾਏ ਗਏ ਨੇ ਕੁਲਦੀਪ ਸਿੰਘ ਗੜਗੱਜ, ਉਹਨਾਂ ਨੂੰ ਲੈ ਕੇ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਆਉਂਦਾ, ਕਹਿੰਦੇ ਜਥੇਦਾਰ ਇਸ ਤਰ੍ਹਾਂ ਲਾਇਆ ਗਿਆ ਚੋਰੀ ਛੁਪੇ ਜਿਵੇਂ ਮੰਡੀ ਬੋਰਡ ਦਾ ਚੇਅਰਮੈਨ ਲਾਇਆ ਹੋਵੇ। ਦੇਖੋ ਜੀ, ਮੰਡੀ ਬੋਰਡ ਦਾ ਚੇਅਰਮੈਨ ਦੀ ਵੀ ਕੋਈ ਰਿਸਪੈਕਟ ਹੁੰਦੀ ਆ, ਉਹਨੂੰ ਵੀ ਬਿਠਾਉਣ ਵਾਲੇ 10 ਬੰਦੇ 50 ਜਾਂਦੇ ਨੇ। ਤੇ ਜਿੱਥੇ ਮਹਾਰਾਜ ਦਾ ਸਰੂਪ ਨਹੀਂ ਹੈ, ਜਿੱਥੇ ਸ਼ਸਤਰ ਨਹੀਂ, ਜਿਨ੍ਹਾਂ ਨੂੰ ਸ਼ਸਤਰਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨਮਨ ਕੀਤਾ, ਉਹ ਸ਼ਸਤਰ ਨਹੀਂ ਹੈਗੇ ਤੇ ਉਹਨੂੰ ਉੱਥੇ ਉਹਦੇ ਤਾਜ ਮਤਲਬ ਇੱਕ ਪਗੜੀ ਦੇ ਕੇ ਉਹ ਬਿਲਕੁਲ ਉਹਨਾਂ ਦਾ ਬਿਆਨ ਹੈ, ਠੀਕ ਹੈ ਵੀ ਉਹਦੀ ਵੀ ਰਿਸਪੈਕਟ ਹੁੰਦੀ ਆ, ਪਰ ਇੱਥੇ ਇਹ ਜਿਹੜੇ ਜਥੇਦਾਰ ਲਾਏ ਨੇ ਉਹਨਾਂ ਨੂੰ ਵੀ ਚਾਹੀਦਾ ਸੀ ਵੀ ਇੱਕਣ ਚੋਰੀ ਤੋਂ ਇਹ ਤਾਜਪੋਸ਼ੀ ਜਾਂ ਗੱਦੀ ਤੇ ਬੈਠਣਾ ਇਹ ਰੌਂਗ ਹੈ, ਉਹਨਾਂ ਦੀ ਜ਼ਮੀਰ ਨੂੰ ਕੰਮ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ
ਬਾਬਾ ਜੀ ਕਿਵੇਂ ਦੇਖਦੇ ਹੋ ਇਹਨਾਂ ਫੈਸਲਿਆਂ ਨੂੰ? ਕੀ ਚੈਨਲ ਬੰਦ ਹੋਣਾ ਚਾਹੀਦਾ ਜੀ ਉਹਨਾਂ ਦਾ, ਪੀਟੀਸੀ ਚੈਨਲ ਉਹਨਾਂ ਨੇ ਪੱਕਾ ਕਰ ਰੱਖਿਆ, ਬਿਲਕੁਲ ਬੰਦ ਹੋਣਾ ਚਾਹੀਦਾ ਉਹਨਾਂ ਦਾ। ਉਹ ਆਪਣਾ ਖਜ਼ਾਨਾ ਭਰਨ ਵਾਸਤੇ ਪੀਟੀਸੀ ਚੈਨਲ ਕਿਉਂ ਚੱਲਦਾ ਹੈ? ਕਿਉਂ ਇਹਨਾਂ ਦੇ ਧੱਕੇ ਦੇ ਨਾਲ ਇਹ ਚਲਾਈ ਜਾਂਦੇ ਨੇ, ਕਿਉਂ ਚਲਾਉਣ ਇਹ ਪੀਟੀਸੀ ਚੈਨਲ? ਇਹਨਾਂ ਦਾ ਬੰਦ ਹੋਣਾ, ਬਿਲਕੁਲ ਬੰਦ ਹੋਣਾ ਚਾਹੀਦਾ। ਜਿਹੜਾ ਇਹਨਾਂ ਨੇ ਫੈਸਲਾ ਲਿਆ ਨਵੇਂ ਜਥੇਦਾਰਾਂ ਦਾ, ਤਾਂ ਇਹਨੂੰ ਲੈ ਕੇ ਸਹਿਮਤ ਹੋ? ਬਿਲਕੁਲ ਗਲਤ, ਬਿਲਕੁਲ ਗਲਤ, ਕੋਈ ਸਹਿਮਤ ਨਹੀਂ ਇਹਨਾਂ ਨਾਲ, ਬਿਲਕੁਲ ਵੀ ਕੋਈ ਸਹਿਮਤ ਨਹੀਂ। ਕਿਸਾਨ ਜਥੇਬੰਦੀਆਂ ਨਹੀਂ ਚਾਹੁੰਦੀਆਂ ਕਿ ਇਹੋ ਜਿਹਾ ਇੱਕ ਮਾਹੌਲ ਪੈਦਾ ਕਰ ਦਿੱਤਾ ਜਾਵੇ, ਇਹਨੂੰ ਲੋਕ ਸਮਝ ਨਾ ਸਕਣ, ਇਹੋ ਜਿਹਾ ਮਾਹੌਲ ਪੈਦਾ ਕਰ ਸਮਝ ਸਕਣ ਕੋਈ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਅਸੀਂ ਤਾਂ ਬਿਲਕੁਲ ਵਿਰੋਧ ਕਰਾਂਗੇ, ਡਟ ਕੇ ਕਰਾਂਗੇ, ਜਿਵੇਂ ਅਸੀਂ ਬਾਰਡਰ ਤੇ ਕਰਦੇ ਹਾਂ ਅਸੀਂ ਇੱਥੇ ਵੀ ਕਰਾਂਗੇ, ਨਾਲ ਖੜੇ ਹਾਂ, ਕੌਮ ਦੇ ਨਾਲ ਖੜੇ ਹਾਂ ਅਸੀਂ। ਲੋਕ ਕਹਿੰਦੇ ਜਥੇਦਾਰ ਤੇ ਕੌਮ ਚੁਣਦੀ ਹੁੰਦੀ ਆ, ਪਰ ਇੱਥੇ ਜਿਹੜੇ ਜਥੇਦਾਰ ਚੁਣੇ ਗਏ ਉਹ ਤੇ ਕੋਟਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਜਥੇਦਾਰ ਚੁਣ ਲਿਆ ਗਿਆ। ਇਹ ਆਪਣੀਆਂ ਮਰਜ਼ੀਆਂ ਅੱਜ ਤੱਕ ਕਰਦੇ ਨੇ, ਨਕਸਲਾਈਟ ਮੂਵਮੈਂਟ ਤੋਂ ਲੈ ਕੇ ਕਰਦਾ ਹੈ। ਇਹਨਾਂ ਨੂੰ ਜਵਾਨੀ ਨੂੰ ਮਰਾਉਣ ਦੇ ਢੰਗ ਆਏ ਹੋਏ ਨੇ, ਨੌਜਵਾਨੀ ਮੂਹਰੇ ਆਉਣ ਨਹੀਂ ਦੇਣੀ ਇਹਨਾਂ ਨੇ। ਪ੍ਰਤਾਪ ਸਿੰਘ ਕੈਰੋਂ ਵਰਗੇ ਕਤਲ ਕਰਾ ਸਕਦੇ ਨੇ, ਇਹ ਸ਼ਾਸਤਰੀ ਵਰਗਿਆਂ ਨੂੰ ਰਾਹ ਚੋਂ ਹਟਾ ਸਕਦੇ ਨੇ। ਇਹ ਉਹ ਲੋਕ ਨੇ, ਇਹ ਸਾਨੂੰ ਕਦੋਂ ਜੀਣ ਚੰਗਾ ਸਮਝਣਗੇ, ਕਦੋਂ ਸਾਨੂੰ ਜੀਣ ਦੇਣਗੇ। ਹੁਣ ਦਿੱਲੀ, ਹੁਣ ਜਿਹੜੀ ਰਿਹਾਈ ਦਾ ਮਸਲਾ ਚੱਲਦਾ ਕਿ ਇਹਨਾਂ ਨੂੰ ਨਹੀਂ ਪਤਾ ਕੈਦੀਆਂ ਦਾ, ਇਹਨਾਂ ਦਾ ਕਿਹਾ ਹੋਇਆ ਜਾ ਕੇ ਸੈਂਟਰ ਨੂੰ ਕਿ ਇਹ ਬੰਦੀ ਸਿੰਘ ਨਹੀਂ ਛੱਡਣੇ। ਮਨਮੋਹਨ ਸਿੰਘ ਦੇ ਟਾਈਮ ਦੀ ਗੱਲ ਚੱਲਦੀ ਹੈ, ਮਨਮੋਹਨ ਸਿੰਘ ਕਹਿੰਦਾ ਪਹਿਲਾਂ ਬਾਦਲ ਪ੍ਰਭਾਤ ਨੂੰ ਪੁੱਛਿਆ ਉਹ ਮੇਰੇ ਵੱਲੋਂ ਹੁਣੇ ਲੈ ਜਾਓ। ਇਹਨਾਂ ਦਾ ਕਿਹਾ ਹੋਇਆ ਬਈ ਬੰਦੀ ਸਿੰਘ ਬਿਲਕੁਲ ਨਹੀਂ ਛੱਡਣੇ। ਉਹ ਕਿਉਂ ਨਹੀਂ ਛੱਡ ਸਕੇ? ਉਹਨਾਂ ਦੀ ਕੀ ਤਾਕਤ ਹੈ? ਆ ਜਿਹੜੇ ਹਵਾਰੇ ਉਹਨੀ ਨੇ, ਇਹਨਾਂ ਇੰਨੀ ਨਹੀਂ ਸਜ਼ਾ ਭੁਗਤਦੀ। ਕਿਹੜਾ ਕਾਨੂੰਨ ਕਹਿੰਦਾ? ਸਭ ਇਹਨਾਂ ਨੇ ਕਰਵਾਏ ਹੋਏ ਨੇ, ਕਹਿ ਕੇ ਕਰਵਾਏ ਹੋਏ ਨੇ। ਬੇਈਮਾਨ ਬੈਠੇ ਸਾਡੇ, ਜਿਹੜੇ ਇਹਨੇ ਸਾਡੇ ਘਾਣ ਕਰਾਤਾ ਸਾਡੀ ਸਿੱਖੀ ਦਾ। ਅਕਾਲੀ ਦਲ ਦੇ ਲੀਡਰ ਕਹਿੰਦੇ ਕੀ ਹੋਇਆ ਜੀ, ਹੁਣ ਜਥੇਦਾਰ ਲਾਤਾ, ਹੁਣ ਤੇ ਕੌਮ ਨੂੰ ਚਾਹੀਦਾ ਪ੍ਰਵਾਨ ਕਰ ਲਓ ਉਹਨੂੰ। ਕਿਵੇਂ ਕਰ ਲਈਏ ਪ੍ਰਵਾਨ? ਤੁਹਾਡੇ ਘਰ ਦੀ ਗੱਲ ਕਿਵੇਂ ਪ੍ਰਵਾਨ ਕਰ ਦਿਆ? ਲੋਕਾਂ ਨੂੰ ਪ੍ਰਵਾਨ ਨਹੀਂ, ਪੂਰੇ ਸਿੱਖ ਕੌਮ ਨੂੰ ਪ੍ਰਵਾਨ ਨਹੀਂ। ਪੂਰੇ ਸਾਡੀਆਂ ਜਥੇਬੰਦੀਆਂ ਜੋ ਸਾਡੇ ਚਾਹੇ ਭਾਵੇਂ ਸਾਡੇ ਕਾਂਗਰਸੀ ਨੇ, ਭਾਵੇਂ ਸਾਡੇ ਕੋਈ ਵੀ, ਜਾਂ ਉਹਨਾਂ ਨੂੰ ਪ੍ਰਵਾਨ ਨਹੀਂ। ਤੁਹਾਨੂੰ ਕਿਵੇਂ ਪ੍ਰਵਾਨ ਕਰ ਲਈਏ? ਅਸੀਂ ਬਿਲਕੁਲ ਨਹੀਂ ਹੋਣਾ, ਬਿਲਕੁਲ ਨਹੀਂ ਪ੍ਰਵਾਨ ਕਰਦੇ, ਐ ਨਹੀਂ ਕਰਦੇ। ਇਹ ਵਿਰੋਧ ਕਦੋਂ ਤੱਕ ਰਹੂਗਾ? ਇਹ ਵਿਰੋਧ ਜਦ ਤੱਕ ਇਹ ਬਦਲਦੇ ਨਹੀਂ, ਜਦ ਤੱਕ ਸਾਡੀ ਲੋਕਾਂ ਦੀ ਗੱਲ ਨਹੀਂ ਉੱਥੇ ਤੱਕ ਮੰਨਦੇ, ਜਦ ਤੱਕ ਵਿਰੋਧ ਚਾਲੂ ਰਹੂਗਾ। ਪਿੱਛੇ ਨਹੀਂ ਹਟਣੇ ਵਾਲੇ ਅਸੀਂ, ਬਿਲਕੁਲ ਨਹੀਂ। ਅਸੀਂ ਬਾਰਡਰਾਂ ਤੋਂ ਨਹੀਂ ਡਰਦੇ, ਅਸੀਂ ਲੜਾਈ ਤੋਂ ਨਹੀਂ ਡਰਦੇ। ਅਸੀਂ ਕੋਈ ਚਾਹੇ ਫੌਜੀ ਲੜਾਈ ਹੈ, ਚਾਹੇ ਬਾਰਡਰ ਕਿਸਾਨੀ ਲੜਾਈ ਹੈ, ਅਸੀਂ ਉੱਥੋਂ ਨਹੀਂ ਡਰਦੇ। ਆਹ ਤਾਂ ਗੱਲ ਸਾਡੇ ਘਰ ਦੀ ਹੈ। ਤੁਹਾਡੀ ਨਜ਼ਰ ਤੋਂ ਅਸਲ ਦੇ ਵਿੱਚ ਜਿਹੜਾ ਕੌਮ ਦਾ ਜਥੇਦਾਰ ਨਿਯੁਕਤ ਕੀਤਾ ਜਾਣਾ ਚਾਹੀਦਾ, ਕਿਵੇਂ ਦਾ ਮੰਨਦੇ ਹੋ ਕਿ ਜਥੇਦਾਰ ਕਿੱਦਾਂ ਦਾ ਹੋਣਾ ਚਾਹੀਦਾ? ਜਥੇਦਾਰ ਦੀ ਨਿਗਾਹ ਦੇ ਵਿੱਚ ਸਭ ਲੋਕ ਇੱਕ ਹੋਣੇ ਚਾਹੀਦੇ ਨੇ। ਉਹਦਾ ਹੁਕਮ ਹੋਣਾ ਚਾਹੀਦਾ। ਜਿਨ੍ਹਾਂ ਨੇ ਕੁਰਬਾਨੀਆਂ ਕਰੀਆਂ ਇਹਨਾਂ ਨੇ ਨੇੜੇ ਨਹੀਂ ਜਾਣ ਦਿੱਤੇ। ਜਿਨ੍ਹਾਂ ਨੇ ਨਿਰੰਕਾਰੀ ਦਾ ਕਤਲ ਕਰ ਸਜ਼ਾ ਕੱਟ ਕੇ ਆ ਕੇ ਉਹਨੂੰ 2 ਸਾਲ ਰਹਿਣ ਦਿੱਤਾ ਸਿਰਫ 95 ਦੇ ਵਿੱਚ ਇਹਨਾਂ ਨੇ ਉੱਥੇ। ਇਹੋ ਜਿਹੇ ਬੰਦੇ ਨਾ ਇਮਾਨਦਾਰ ਨਹੀਂ ਚਾਹੀਦੇ। ਇਹਨਾਂ ਨੂੰ ਚਾਹੀਦੇ ਜਿਹੜੇ ਇਹਨਾਂ ਦੇ ਕਹੇ ਦੇ ਚੱਲਣ। ਇਹ ਗੱਲ ਨਹੀਂ ਕਦੇ ਪ੍ਰਵਾਨ ਹੋਣੀ। ਅਕਾਲ ਤਖ਼ਤ ਸਭ ਤੋਂ ਮਹਾਨ ਆ, ਉਹਦੇ ਅਧੀਨ ਰਹਿ ਕੇ ਚੱਲਣਾ ਪਊਗਾ। ਇਹ ਸਵਾਲ ਕਰਦੇ ਕਹਿੰਦੇ ਪਹਿਲੇ ਜਿਹੜੇ ਜਥੇਦਾਰ ਸੀ ਉਹ ਵੀ ਇਹਨਾਂ ਨੇ ਲਾਏ, ਪਰ ਆਪੇ ਹੀ ਇਹਨਾਂ ਆਪਣੇ ਤਰੀਕੇ ਨਾਲ ਲਾਤੇ ਆ। ਇਸੇ ਕਰਕੇ ਸਾਡੀ ਕੌਮ ਬਰਬਾਦ ਹੋਈ ਹੈ। ਜੇ ਆਪ ਮਰਜ਼ੀ ਨਾਲ ਲਾਏ ਨੇ, ਸਾਡੀ ਕੌਮ ਬਰਬਾਦ ਨਾ ਹੁੰਦੀ। ਇੱਕਣ ਇਹ ਕੌਮ ਵੀ ਬਰਬਾਦ ਹੋਣੇ ਵਾਲੀ ਹੈ। ਕੋਈ ਇਤਿਹਾਸ ਲੈ ਲਓ, ਚਾਹੇ ਤੁਸੀਂ ਬਾਰਡਰ ਦਾ ਲੈ ਲਓ, ਬਾਹਰ ਦੀ ਲੜਾਈ ਦਾ ਲੈ ਲਓ, 65 ਦਾ ਲੈ ਲਓ, 71 ਦਾ ਲੈ ਲਓ। ਮੈਂ 71 ਸੀਗਾ। ਸਾਡੀ ਕਿਤੇ ਘਟਾਓ ਦੇਖ 550 ਕਿਲੋਮੀਟਰ ਦਾ ਬਾਰਡਰ ਸਾਡੇ ਅਸੀਂ ਸੰਭਾਲੀ ਬੈਠੇ ਹਾਂ। ਅਸੀਂ ਸੰਭਾਲੀ ਬੈਠੇ ਹਾਂ ਪੰਜਾਬੀ ਲੋਕ। ਅੱਜ ਸਾਡਾ ਇਹਨਾਂ ਨੇ, ਅੱਜ ਸਾਡੀ ਮੱਥੇ ਨੂੰ ਕਲੰਕ ਲਾਤਾ ਇਹਨਾਂ ਨੇ, ਇਹ ਬਾਦਲ ਪਰਿਵਾਰ ਨੇ। ਕਿਉਂਕਿ ਬਰਾੜ ਵੀ ਗਦਾਰ ਸੀ ਜਿਹਨੇ ਹਰਮੰਦਰ ਦਾ ਢਾਹਿਆ। ਉਹਦੀ ਡੇਅਰੀ ਵੜ ਕੇ ਦੇਖੋ, ਉਹ ਦੱਸੂਗਾ ਵੀ ਅਸੀਂ ਕਿਹੜੇ ਗਦਾਰ ਹਾਂ। ਅਸੀਂ ਪਾਕਿਸਤਾਨ 'ਚ ਗਦਾਰੀ ਕਰਦੇ ਸੀ ਬਾਦਲ ਹੋਣੀ, ਤੇ ਬਰਾੜ ਵੀ ਗਦਾਰ ਸੀਗਾ। ਤਾਂ ਗਦਾਰੀ ਕਰਨ ਹਿਲੇ ਹੋਏ ਨੇ ਸਰਦਾਰ ਜੀ। ਇਹ ਤੁਹਾਡੀ ਕੌਮ ਨੂੰ ਨਹੀਂ ਚਾਹੁੰਦੇ, ਪਰ ਇਹ ਕੌਮ ਐਡੀ ਛੇਤੀ ਮਰਨੇ ਵਾਲੀ ਨਹੀਂ ਜਿਵੇਂ ਚਾਹੁੰਦੇ ਨੇ। ਇਹ ਨਹੀਂ ਹੋਣਾ। ਸਾਰੀਆਂ ਧਿਰਾਂ ਬਾਦਲਾਂ ਦੇ ਖਿਲਾਫ ਹੋਈਆਂ ਫਿਰਦੀਆਂ। ਕੀ ਲੱਗਦਾ ਕਿ ਜਿਹੜੀਆਂ ਪੰਥਕ ਧਿਰਾਂ ਨੇ ਇਹ ਵੀ ਸਵਾਲ ਕੀਤੇ ਜਾਂਦੇ ਨੇ ਕਿ ਉਹ ਤੇ ਆਪਸ ਦੇ ਵਿੱਚ ਹੀ ਖਿੰਡੇ ਹੋਏ ਨੇ, ਏਕਤਾ ਨਹੀਂ ਹੈਗੀ ਉਹਨਾਂ ਦੀ? ਜਦੋਂ ਸਾਡੇ ਇਤਿਹਾਸ ਦੀ ਗੱਲ ਆਉਂਦੀ ਹੈ, ਜਦੋਂ ਸਾਡਾ ਇੱਕੇ ਪਰਖਣ ਦੀ ਗੱਲ ਆਉਂਦੀ ਹੈ, ਫਿਰ ਸਾਰੇ ਸਾਨੂੰ ਇੱਕ ਹੋਣਾ ਪਊਗਾ। ਅਸੀਂ ਇੱਕ ਹੈਗੇ। ਇਹ ਗੱਲ ਨਹੀਂ, ਇਹ ਤਾਂ ਇਹਨਾਂ ਨੂੰ ਕਹਿਣ ਨੂੰ ਗੱਲਾਂ ਬਣਾਈਆਂ ਇਹਨਾਂ ਨੇ। ਸਾਨੂੰ ਜਥੇਬੰਦੀਆਂ ਨੂੰ ਵੀ ਇਹ ਕਹਿੰਦੇ ਨੇ। ਇਹ ਕਈ ਥਾਂ ਹੋਏ ਫਿਰਦੇ ਨੇ, ਇਹ ਇੱਕ ਹੋਏ ਫਿਰਦੇ ਆ। ਮੰਗ ਸਭ ਇੱਕੋ ਹੀ ਹੈ, ਲੜਾਈ ਇੱਕੋ ਹੀ ਹੈ। ਚਾਹੇ ਕੋਈ ਭਾਈ ਅਲੱਗ ਹੋ ਕੇ ਲੜਦਾ ਹੈ, ਚਾਹੇ ਕੋਈ ਸਾਈਡ ਤੇ ਹੋ ਕੇ ਲੜਦਾ ਹੈ, ਲੜਾਈ ਤਾਂ ਉਹੀ ਹੈ। ਪਰ ਜੇ ਅਸੀਂ ਇੱਕ ਬੜੇ ਨੂੰ ਛੱਡ ਕੇ ਛੋਟੇ ਲੜਾਂਗੇ, ਉੱਥੇ ਸਾਨੂੰ ਥੋੜਾ ਫਰਕ ਆ ਜਾਂਦਾ ਹੈ। ਜਿਵੇਂ ਹੁਣ ਅਸੀਂ ਪੰਜਾਬ ਦੇ ਭਗਵੰਤ ਮਾਨ ਨਾਲ ਛੇੜ ਲਈ, ਅਸੀਂ ਬਾਰਡਰ ਤੇ ਬੈਠੇ ਹਾਂ 1 ਸਾਲ ਦੇ, ਉਹਦੇ ਵਿੱਚ ਥੋੜਾ ਫਰਕ ਪੈ ਜਾਂਦਾ। ਇਹਨਾਂ ਨੂੰ ਮੌਕਾ ਮਿਲ ਜਾਂਦਾ ਹੈ, ਕਿਉਂਕਿ ਵਿੱਚੋਂ ਹੀ ਬੁਰਾਈਆਂ ਪੈਦਾ ਹੋ ਜਾਂਦੀਆਂ। ਐਜੀਟੇਸ਼ਨ ਨੂੰ ਲੰਬਾ ਕਰਦੇ ਨੇ। 13 ਮਹੀਨੇ ਅਸੀਂ ਦਿੱਲੀ ਬੈਠੇ ਹਾਂ, ਆਗੂਆਂ ਦੇ ਸਿਰ ਤੇ ਬੈਠੇ ਹਾਂ। ਅਸੀਂ ਵਰਕਰ ਹਾਂ, ਆਗੂਆਂ ਨੇ ਫੈਸਲਾ ਲੈਣਾ ਹੁੰਦਾ। ਅਸੀਂ ਆਗੂਆਂ ਨੂੰ ਫੁੱਲ ਚੜਾਉਂਦੇ ਆਏ ਹਾਂ, ਪਰ ਉਹ ਲੰਬਾ ਕਰਕੇ ਇਹਦੇ ਵਿੱਚੋਂ ਹੀ ਵਿਰੋਧ ਪੈਦਾ ਕਰਦੇ ਆ। ਸਰਕਾਰਾਂ ਜਿੰਨਾ ਲੰਬਾ ਕਰਨਗੇ ਉਹਨਾਂ ਵਿੱਚੋਂ ਵਿਰੋਧ ਪੈਦਾ ਹੋ ਜੂ। ਤੁਸੀਂ ਸੜਕਾਂ ਰੋਕਦੇ ਹੋ ਜੀ, ਸਾਨੂੰ ਲਾਂਭੇ ਵੀ ਮਿਲਦੇ ਨੇ, ਕੋਰਟਾਂ 'ਚ ਮਿਲਦੇ ਨੇ, ਵਕੀਲਾਂ ਕੋਲ ਮਿਲਦੇ ਨੇ। ਅਸੀਂ ਵੀ ਕਿਸਾਨ ਆ, ਤੁਸੀਂ ਰਸਤੇ ਰੋਕਦੇ ਹੋ, ਵਿਰੋਧ ਕੁਦਰਤੀ ਹੋ ਜਾਂਦਾ। ਇਸ ਕਰਕੇ ਲੰਬਾ ਕਰਦੇ ਨੇ।
ਬਿਲਕੁਲ ਇੱਧਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਕਿ ਖਮਾਣੋਂ ਦੇ ਵਿੱਚ ਸੰਗਤ ਦੇ ਵੱਲੋਂ, ਨੌਜਵਾਨਾਂ ਦੇ ਵੱਲੋਂ, ਬੀਬੀਆਂ ਦੇ ਵੱਲੋਂ, ਬਜ਼ੁਰਗਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦਾ ਜਿਹੜਾ ਡਿਸੀਜਨ ਆਇਆ ਜਥੇਦਾਰ ਸਾਹਿਬਾਨ ਨੂੰ ਲਾਉਣ ਨੂੰ ਲੈ ਕੇ ਤੇ ਨਵੇਂ ਜਥੇਦਾਰ ਲਾਉਣ ਨੂੰ ਲੈ ਕੇ, ਇਸੇ ਦੀ ਖਿਲਾਫਤ ਕੀਤੀ ਜਾ ਰਹੀ ਹੈ, ਵਿਰੋਧ ਕੀਤਾ ਜਾ ਰਿਹਾ ਹੈ ਤੇ ਖਮਾਣੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨੌਜਵਾਨ, ਬਜ਼ੁਰਗ, ਨਿਹੰਗ ਸਿੰਘ ਜਥੇਬੰਦੀਆਂ ਤੇ ਜਿਹੜੇ ਪੰਥਕ ਤੇ ਸਮਾਜਿਕ ਕਾਰਕੁਨ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਸਵੀਰਾਂ ਹੈ ਔਰ ਤਸਵੀਰਾਂ ਦੇ ਵਿੱਚ ਤੁਸੀਂ ਖੁਦ ਤਗਾਜ਼ਾ ਲਗਾ ਸਕਦੇ ਹੋ ਜਿਸ ਹਿਸਾਬ ਦੇ ਨਾਲ ਦਮਦਮੀ ਟਕਸਾਲ ਦੇ ਵੱਲੋਂ ਜਾਂ ਨਿਹੰਗ ਸਿੰਘ ਸੰਪਰਦਾਵਾਂ ਦੇ ਵੱਲੋਂ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਸੀ ਕਿ ਇਸ ਹਿਸਾਬ ਦੇ ਨਾਲ ਜਥੇਦਾਰ ਲਾਏ ਨਹੀਂ ਜਾ ਸਕਦੇ ਤੇ ਨਾ ਹੀ ਇਸ ਹਿਸਾਬ ਦੇ ਨਾਲ ਜਥੇਦਾਰਾਂ ਨੂੰ ਲਾਇਆ ਜਾ ਸਕਦਾ ਹੈ। ਇਹ ਤਸਵੀਰਾਂ, ਤਮਾਮ ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅੱਜ ਦੀ ਪੂਰਾ ਘਟਨਾਕ੍ਰਮ ਹੈ ਜਿਹੜਾ ਅੱਜ ਦਾ ਜਿਹੜਾ ਵਿਰੋਧ ਪ੍ਰਦਰਸ਼ਨ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਅਕਾਲ ਤਖਤ ਸਾਹਿਬ ਬਚਾਓ, ਸ਼੍ਰੋਮਣੀ ਕਮੇਟੀ ਬਚਾਓ, ਸ਼੍ਰੋਮਣੀ ਕਮੇਟੀ ਬਚਾਓ, ਸ਼੍ਰੋਮਣੀ ਕਮੇਟੀ ਬਚਾਓ, ਅਕਾਲ ਤਖਤ ਸਾਹਿਬ ਦੀ ਮਰਿਆਦਾ ਬਚਾਓ, ਅਕਾਲ ਤਖਤ ਸਾਹਿਬ ਦੀ ਮਰਿਆਦਾ ਬਚਾਓ, ਸਿੱਖ ਕੌਮ ਨੂੰ ਬਚਾਓ, ਸਿੱਖ ਕੌਮ ਦਾ ਮਾਣ ਵਧਾਓ, ਸ਼੍ਰੋਮਣੀ ਕਮੇਟੀ ਬਚਾਓ, ਸ਼੍ਰੋਮਣੀ ਕਮੇਟੀ ਬਚਾਓ, ਅਕਾਲ ਤਖਤ ਸਾਹਿਬ ਦੀ ਮਰਿਆਦਾ ਬਚਾਓ, ਅਕਾਲ ਤਖਤ ਸਾਹਿਬ ਦੀ ਮਰਿਆਦਾ ਬਚਾਓ, ਸ਼੍ਰੋਮਣੀ ਕਮੇਟੀ ਬਚਾਓ, ਸ਼੍ਰੋਮਣੀ ਕਮੇਟੀ ਬਚਾਓ। ਖਾਲਸਾ ਜੀ ਜਿਹੜਾ ਇਹ ਪ੍ਰੋਗਰਾਮ ਹੈ, ਇੱਧਰ ਨੂੰ ਰਹੋ ਥੋੜਾ ਜਿਹਾ ਪ੍ਰਧਾਨ ਜੀ, ਇਕੱਠੇ ਜਾ ਇਹ ਜੋ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਠੇਸ ਮਾਰਨ ਵਾਲਾ ਬਾਦਲ ਪਰਿਵਾਰ ਜਥੇਦਾਰਾਂ ਨੂੰ ਲਾਉਣਾ ਤੇ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਲਾਉਣਾ, ਉਹਨਾਂ ਦੀਆਂ ਜਿਹੜੀਆਂ ਪਵਿੱਤਰ ਅਕਾਲ ਤਖਤ ਸਾਹਿਬ ਦੀਆਂ ਮਰਿਆਦਾ ਨੂੰ ਘਾਣ ਕਰਨਾ, ਇਹ ਇੱਕ ਪਰਿਵਾਰ ਆਪਣੇ ਚੈਨਲ ਨੂੰ, ਨਿੱਜੀ ਚੈਨਲ ਨੂੰ ਆਪਣੇ ਪੈਸੇ ਇਕੱਠੇ ਕਰਨੇ, ਹਰਿਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਜਿੰਨਾ ਵੀ ਵਰਲਡ ਦੇ ਵਿੱਚ ਚੈਨਲ ਚੱਲਦਾ, ਕੱਲਾ ਪੀਟੀਸੀ ਚੱਲਦਾ, ਅਸੀਂ ਚਾਹੁੰਦੇ ਹਾਂ ਕਿ ਇਹ ਚੈਨਲ ਹੈ ਜਿਹੜਾ ਇਹ ਪੀਟੀਸੀ ਚੈਨਲ ਦੀ ਬਜਾਏ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੈਨਲ ਹੋਵੇ ਜਿਹੜਾ ਵਰਲਡ ਦੇ ਵਿੱਚ ਪ੍ਰਸਾਰ ਅਤੇ ਪ੍ਰਚਾਰ ਕਰ ਸਕੇ ਸਿੱਖੀ ਦਾ। ਇਹ ਇਕੱਲਾ ਪਰਿਵਾਰ ਕਿਤੇ ਮਹੀਨਾ ਦਿਨਾਰਾਂ 'ਚ ਲੈਂਦਾ, ਕਿਤੇ ਡਾਲਰਾਂ 'ਚ ਲੈਂਦਾ, ਕਿਤੇ ਪੌਂਡਾਂ 'ਚ ਲੈਂਦਾ। ਇਹ ਕਾਰਨ ਹੈ ਇਹਨਾਂ ਦਾ ਸ਼੍ਰੋਮਣੀ ਕਮੇਟੀ ਨਾ ਛੱਡਣ ਦਾ। ਔਰ ਨਰਾਇਣੂ ਮਹੰਤ ਵਾਂਗੂ ਉਹ ਜਿਵੇਂ ਸਰਕਾਰ ਦਾ ਡੀਸੀ ਸੀਗਾ, ਉਹ ਨਰਾਇਣੂ ਮਹੰਤ ਦੀ ਤਰ੍ਹਾਂ ਨਾਲ ਲੱਗਿਆ ਸੀ ਜਿਹੜੀ ਸੈਂਟਰ ਸਰਕਾਰ ਹੈ। ਅੱਜ ਚਾਹੇ ਜਿਹੜੇ ਇਲੈਕਸ਼ਨ ਨਹੀਂ ਕਰਾ ਰਹੀ, ਉਹ ਵੀ ਨਰਾਇਣੂ ਮਹੰਤ ਦੀ ਤਰ੍ਹਾਂ ਬਾਦਲਾਂ ਦੇ ਨਾਲ ਲੱਗੀ ਹੈ। ਸੋ ਇਹ ਜਿਹੜਾ ਸਾਡਾ ਸ਼ਾਂਤਮਈ ਰੋਸ ਮਾਰਚ ਉਹ ਇਹ ਚੀਜ਼ ਦਰਸਾਉਂਦਾ ਕਿ ਸਿੱਖ ਕੌਮ ਨੂੰ ਇੱਕ ਦੂਜੇ ਦੇ ਸਾਹਮਣੇ ਖੜੀ ਕਰਨ ਵਾਲੀ ਸੈਂਟਰ, ਇਹਦਾ ਅਸੀਂ ਵਿਰੋਧ ਕਰਦੇ ਹਾਂ ਵੀ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਣ ਮਰਿਆਦਾ ਇਲੈਕਸ਼ਨ ਟਾਈਮ ਤੇ ਹੋਣ, ਤਾਂ ਜੋ ਜਿਹੜਾ ਸਮੇਂ ਨਾਲ ਨਵਾਂ ਪ੍ਰਬੰਧ ਹੋ ਸਕੇ। ਜੇ ਉਹਨਾਂ ਵਿੱਚ ਕੋਈ ਵੀ ਊਣਤਾਈ ਜਾਂ ਕੋਈ ਗਲਤੀ ਹੋਊ ਤਾਂ 5 ਸਾਲ ਬਾਅਦ ਬਦਲੀ ਜਾਣੀ ਚਾਹੀਦੀ ਹੈ। ਅੱਜ ਤਾਨਾਸ਼ਾਹੀ ਰੁਪਈਏ ਦੇ ਹਿਸਾਬ ਨਾਲ ਅੱਜ 14 ਸਾਲ ਹੋ ਗਏ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਏ ਨੂੰ, ਪਰ ਜਿੱਥੇ ਵੀ ਜਸਟਿਸ ਸਾਰੋਂ ਲਾਇਆ, ਪੰਜਾਬ ਦਾ ਜਿਹੜਾ ਚੋਣ ਕਮਿਸ਼ਨ ਲਾਇਆ, ਉਹਦੇ ਵੱਲੋਂ ਇੱਕ ਡਰਾਮਾ ਖੇਡਿਆ ਜਾ ਰਿਹਾ। ਕੀ ਡਰਾਮਾ? ਪਟਵਾਰੀ ਸਾਹਿਬਾਨਾਂ ਦੀ ਵੋਟਾਂ ਬਣਾਉਣ ਤੇ ਡਿਊਟੀ ਲਾਈ ਹੈ ਔਰ ਸ਼ਹਿਰ ਦੇ ਵਿੱਚ ਆਪਣੇ ਨਗਰ ਪੰਚਾਇਤ ਵੀ ਲਾਈ ਹੈ। ਇੱਕ ਬੰਦਾ ਕਿੰਨੀਆਂ ਕੁ ਵੋਟਾਂ ਬਣਾ ਸਕਦਾ? ਸੋ ਨਾ ਤਾਂ ਵੋਟਾਂ ਹੀ ਬਣ ਰਹੀਆਂ, ਜਿਨ੍ਹਾਂ ਦੀਆਂ ਵੋਟਾਂ ਬਣੀਆਂ ਉਹ ਵੀ ਡਬਲ ਬਣੀਆਂ। ਸੋ ਇਹ ਬਹੁਤ ਬੜੀ ਨਰਾਦਰੀ ਕੀਤੀ ਜਾ ਰਹੀ ਹੈ। ਬੀਬੀਆਂ ਨੇ ਜਿਹੜੀਆਂ ਉਹਨਾਂ ਦੀਆਂ ਤਾਂ ਟੋਟਲ ਵੋਟਾਂ ਬਣ ਜਾਣੀਆਂ ਚਾਹੀਦੀਆਂ। ਵਿੱਚੋਂ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਨਗਰਾਂ ਦੇ, ਖਮਾਣੋਂ ਸ਼ਹਿਰ ਦੇ ਕੌਂਸਲਰਾਂ ਦੀਆਂ ਵੀ ਵੋਟਾਂ ਕੱਟ ਕੇ ਦੱਸੋ ਇਹ ਕਿਹੜੀ ਪ੍ਰਾਪਤੀ ਕਰੇ। ਕੌਂਸਲਰਾਂ ਦੀਆਂ ਵੀ ਵੋਟਾਂ ਦੇ ਫਾਰਮ ਭੇਜੇ, ਉਹ ਵੀ ਕੱਟ ਦਿੱਤੇ ਗਏ। ਸੋ ਖਾਲਸਾ ਜੀ ਇਹ ਰੋਸ ਲਗਾਤਾਰ 1.5-2 ਸਾਲ ਤੋਂ ਚੁੱਪ ਕਪੀਤੇ ਚੱਲਦੇ ਸੀ ਵੀ
ਚਲੋ ਕੋਈ ਹੱਲ ਹੋਊਗਾ। ਇਹ ਜਿਹੜਾ ਚੋਣ ਕਮਿਸ਼ਨ ਅਪਾਉਂਟ ਕਰਿਆ, ਇਹਨੇ ਵੋਟਾਂ ਦਾ ਆਗਾਜ਼ ਕਰਿਆ ਬਣਾਉਣ ਦਾ, ਇਹ ਸਤੰਬਰ 2023 ਦਾ ਕਰਿਆ ਹੋਇਆ, ਪਰ ਅੱਜ ਤੱਕ ਵੋਟਾਂ ਕੰਪਲੀਟ ਨਹੀਂ ਹੋ ਸਕੀਆਂ। ਸਾਨੂੰ ਸ਼ੱਕ ਹੈ ਵੀ ਇਸ ਬੰਦੇ ਨੂੰ ਵੀ ਕੋਈ ਮਹੀਨਾ ਚੜਾਵਾ ਚੱਲਦਾ। ਮੀਡੀਆ ਰਹੀ ਮੈਂ ਦੱਸਣਾ ਚਾਹੁੰਦਾ, ਜਸਟਿਸ ਸਾਰੋ ਸਾਹਿਬ, ਜਾਂ ਤਾਂ ਇਹਨੂੰ ਪਾਰਦਰਸ਼ਤਾ ਢੰਗ ਨਾਲ ਵੋਟਾਂ ਬਣਵਾਓ, ਨਹੀਂ ਅਸੀਂ ਤੁਹਾਡਾ ਵੀ ਵਿਰੋਧ ਕਰਾਂਗੇ। ਕਿਉਂਕਿ ਬਾਦਲ ਪਰਿਵਾਰ ਨਾਲ ਸਾਨੂੰ ਲੱਗਦਾ ਵੀ ਤੁਸੀਂ ਰਲੇ ਹੋਏ ਹੋ, ਕਿਉਂਕਿ ਤੁਹਾਨੂੰ ਅਸੀਂ ਕਿੰਨੀ ਵਾਰ ਕਹਿ ਲਿਆ ਵੀ ਪਟਵਾਰੀਆਂ ਦੀਆਂ ਪੋਸਟਾਂ ਪੰਜਾਬ 'ਚ 2500 ਨੇ ਤੇ ਆਰਜੀ ਪੋਸਟਾਂ 2000 ਨੇ, ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਆਂਗਣਵਾੜੀ ਵਰਕਰ ਨੇ, ਜਿਨ੍ਹਾਂ ਦੀ ਪੋਸਟ 13000 ਹੈ, ਔਰ 13000 ਉਹਨਾਂ ਦੇ ਨਾਲ ਜਿਹੜੀ ਬੀਬੀ ਹੈ, ਸਪੋਰਟਰ ਹੈ, ਉਹਨਾਂ ਦੀ ਹੈਲਪਰ ਹੈ, ਉਹਦੀ ਪੋਸਟ ਹੈ। ਤੇ ਲਗਭਗ ਜੇ ਅਸੀਂ ਲਾਈਏ ਸ਼ਹਿਰ ਮਿਲਾ ਕੇ ਤਾਂ 30000 ਦੇ ਕਰੀਬ ਜਿਹੜੀਆਂ ਪੋਸਟਾਂ ਨੇ ਪੰਜਾਬ 'ਚ ਆਂਗਣਵਾੜੀ ਵਰਕਰਾਂ ਦੀਆਂ, ਔਰ ਉਹਨਾਂ ਕੋਲ ਹਰ ਇੱਕ ਗਲੀ ਮਹੱਲੇ ਦਾ ਰਜਿਸਟਰ ਹੈ। ਪਰ ਨਹੀਂ, ਇਹਨਾਂ ਨੇ ਜਾਣ ਬੁੱਝ ਕੇ ਇਹ ਜਿਹੜਾ ਲੋਕਾਂ ਨੂੰ ਖੁਆਰ ਕਰਨਾ, ਇਸ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਕਿਉਂਕਿ 2 ਸਾਲ ਦੇ ਵਿੱਚ ਇਹਨਾਂ ਤੋਂ ਵੋਟਾਂ ਨਹੀਂ ਬਣੀਆਂ। ਜੇ ਕੋਈ ਵੈਸੇ ਵੋਟਾਂ ਬਣਾਉਣੀਆਂ ਹੋਣ, ਉਹ ਠਾਹ ਬਣ ਜਾਂਦੀਆਂ, ਕਿਉਂਕਿ ਸਾਰੀਆਂ ਸੰਸਥਾਵਾਂ ਚਾਹੇ ਮਹਮਦਨ ਭਾਈਚਾਰੇ ਦੀਆਂ ਹੋਣ, ਉਹ ਸਰਮੌਰ ਨੇ ਉਹ ਆਪਣਾ ਪ੍ਰਬੰਧ ਚਲਾਉਂਦੀਆਂ, ਕੋਈ ਹਿੰਦੂ ਭਾਈਚਾਰੇ ਦੀਆਂ ਸੰਸਥਾਵਾਂ ਹੋਣ, ਉਹ ਆਪਣਾ ਪ੍ਰਬੰਧ ਚਲਾਉਂਦੀਆਂ। ਪਰ ਜਿਹੜੇ ਇਹ ਲੋਕ ਨੇ ਸਾਡੇ ਤੇ ਕਿਉਂ ਫੋਟੋ ਹੋਏ ਨੇ, ਸਾਡੇ ਪ੍ਰਬੰਧ ਦੇ ਵਿੱਚ ਕਿਉਂ ਦਖਲਅੰਦਾਜ਼ੀ ਕਰਦੇ ਆ, ਇਹ ਅਸੀਂ ਜ਼ਰੂਰ ਇਹਨਾਂ ਨੂੰ ਕਹਿੰਦੇ ਆ ਵੀ ਸਾਡੇ ਪ੍ਰਬੰਧਾਂ ਦੇ ਵਿੱਚ ਇਹ ਦਖਲਅੰਦਾਜ਼ੀ ਬੰਦ ਕਰਨ। ਜੋ ਸਾਡਾ ਅਕਾਲ ਤਖਤ ਬਚਾਓ, ਬਾਦਲਾਂ ਨੂੰ ਬਚਾਓ, ਅਕਾਲ ਤਖਤ ਬਚਾਓ, ਬਾਦਲਾਂ ਨੂੰ ਬਚਾਓ, ਸ਼੍ਰੋਮਣੀ ਕਮੇਟੀ ਬਚਾਓ।